ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਸਨ ਹੋਜੇ ਸਟੂਡੀਓਜ਼ ਤੋਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਪਾਂਸਰਸ ਦਾ ਸਹਿਯੋਗੀਆਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਟਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਹੜੀ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ, ਕੱਲ੍ਹ ਜਿਹੜੀ ਇਲੈਕਸ਼ਨ ਹੋਈ ਸੀ ਆਪਣੀ ਸਟੇਟ ਦੇ ਵਿੱਚ, ਤੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ, ਉਹ ਆਪਣੀ ਜਿਹੜੀ ਜੌਬ ਆ ਉਸ ਨੂੰ ਬਚਾ ਗਏ ਹੈਗੇ ਆ। ਕਾਫੀ ਗਿਣਤੀ ਦੇ ਵਿੱਚ ਫਿਰ ਵੀ ਵੋਟਾਂ ਪੈ ਗਈਆਂ, ਜਿੱਦਾਂ ਇੰਨੀ ਆਸ ਨਹੀਂ ਸੀ ਪਹਿਲਾਂ ਇੰਨੀਆਂ ਵੋਟਾਂ ਪੈਣਗੀਆਂ, ਤੇ ਕਾਫੀ ਜ਼ਿਆਦਾ ਫਰਕ ਜਿਹੜਾ ਆ ਰੀਕਾਲ ਦੇ ਵਿੱਚ ਰਿਹਾ ਹੈਗਾ। ਜੀ, ਬਹੁਤ ਜ਼ਿਆਦਾ ਇੱਕ ਤਰਫਾ ਹੀ ਸੀਗਾ। ਸੋ ਕਹਿੰਦੇ ਆ ਵੀ ਜਿਹੜੇ ਡੈਮੋਕ੍ਰੇਟ ਸਾਈਡ ਵਾਲੇ ਉਹ ਤਾਂ ਹੁਣ ਕਹਿ ਰਹੇ ਆ ਵੀ ਲੋਕਾਂ ਦੇ ਉੱਤੇ ਬਗੈਰ ਮਤਲਬ ਦਾ ਇਹ ਭਾਰ ਪਾਇਆ ਗਿਆ। 66% ਜਿਹੜੀ ਆ ਰੀਕਾਲ ਦੇ ਅਗੇਂਸਟ ਵੋਟ ਸੀ ਕਿ ਵੀ ਰੀਕਾਲ ਨਾ ਹੋਵੇ, ਨੋ ਦੇ ਉੱਤੇ, ਅਤੇ ਜਿਹੜੀ 33% 34-35% ਜਿਹੜੀ ਆ ਉਹ ਉਸ ਦੇ ਜਿਹੜੇ ਆ ਰੀਕਾਲ ਦੇ ਹੱਕ ਦੇ ਵਿੱਚ ਸੀਗੀ। ਸੋ ਕਹਿੰਦੇ ਵੀ ਜੇ ਇਹੀ ਫਾਸਲਾ ਬਰਕਰਾਰ ਰਹਿੰਦਾ ਆ ਤਾਂ ਜਿਹੜੀ ਮੇਨ ਇਲੈਕਸ਼ਨਸ ਦੇ ਵਿੱਚ ਜਿੱਤ ਹੋਈ ਸੀ ਉਸ ਦੇ ਨਾਲੋਂ ਵੀ ਵੱਡੀ ਜਿੱਤ ਜਿਹੜੀ ਉਹ ਹੋਊਗੀ। 9 ਮਿਲੀਅਨ ਤੋਂ ਵੱਧ ਵੋਟਾਂ ਜਿਹੜੀਆਂ ਆ ਇਸ ਦੇ ਵਿੱਚ ਇਸ ਕੱਲ੍ਹ ਦੇ ਰੀਕਾਲ ਇਲੈਕਸ਼ਨ ਦੇ ਵਿੱਚ ਪਈਆਂ ਹੈਗੀਆਂ ਆ। ਅਤੇ ਹੁਣ ਤੱਕ ਜਿਹੜੇ ਆંકੜੇ ਉਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਹੈਗੇ ਆ, ਸੋ ਕਾਫੀ ਵੱਡਾ ਜਿਹੜਾ ਫਰਕ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆ। ਸੋ ਵੱਡੀ ਜਿਹੜੀ ਜਿੱਤ ਗਵਰਨਰ ਨਿਊਸਮ ਉਹਨਾਂ ਨੇ ਹੋਈ ਆ, ਅਤੇ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਵੀ ਮੈਂ ਹੰਬਲਡ ਹਾਂ, ਵੀ ਮੈਨੂੰ ਜਿਹੜੇ ਕੈਲੀਫੋਰਨੀਆ ਦੇ ਮਿਲੀਅਨਸ ਆਫ ਵੋਟਰਸ ਨੇ ਇੱਕ ਵਾਰੀ ਫੇਰ ਜਿਹੜਾ ਇਹ ਮੌਕਾ ਜਿਹੜਾ ਉਹ ਦਿੱਤਾ ਹੈਗਾ ਆ, ਅਤੇ ਲੈਟਸ ਗੈਟ ਬੈਕ ਟੂ ਵਰਕ। ਉਹਨਾਂ ਨੇ ਇਹ ਜਿਹੜੀ ਚੀਜ਼ ਕਹੀ ਆ। ਹੁਣ ਅਗਲੇ ਸਾਲ ਜਿਹੜੀ ਮੇਨ ਇਲੈਕਸ਼ਨ 4 ਈਅਰ ਟਰਮ ਵਾਲੀ ਜਿਹੜੀ ਉਹ ਹੋਣ ਜਾ ਰਹੀ ਆ। ਹੁਣ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਇਸ ਰੀਕਾਲ ਇਲੈਕਸ਼ਨ ਦੇ ਪ੍ਰੋਸੈਸ ਆ ਉਸ ਨੂੰ ਚੇਂਜ ਕਰਨ ਬਾਰੇ ਜਿਹੜੇ ਆ ਰੂਲ ਚੇਂਜ ਬਾਰੇ ਜਿਹੜਾ ਉਹ ਸੋਚ ਰਹੇ ਆ। ਰਾਈਟ ਨਾਓ ਜਿਹੜਾ ਰੀਕਾਲ ਦਾ ਪ੍ਰੋਸੈਸ ਆ 110 ਸਾਲ ਪੁਰਾਣਾ ਜਿਹੜਾ ਪ੍ਰੋਸੈਸ ਜਿਹੜਾ ਉਹ ਚੱਲਦਾ ਆ ਰਿਹਾ ਆ। ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਰੀਕਾਲ ਹੁੰਦੀ ਆ, ਪਰ ਉਸ ਦੇ ਵਿੱਚ ਸ਼ਰਤਾਂ ਥੋੜ੍ਹੀਆਂ ਜ਼ਿਆਦੀਆਂ ਹੁੰਦੀਆਂ ਨੇ। ਸੋ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਪ੍ਰੋਸੈਸ ਦੇ ਵਿੱਚ ਜਿਹੜਾ 12% ਦਾ ਥ੍ਰੈਸ਼ਹੋਲਡ ਸੀਗਾ, ਜਿੰਨੀ ਉਸ ਤੋਂ ਪਿਛਲੀ ਇਲੈਕਸ਼ਨ ਦੇ ਵਿੱਚ ਵੋਟ ਪਈ ਹੋਵੇ ਟਰਨ ਆਊਟ ਤੋਂ, ਅਤੇ ਕਹਿੰਦੇ ਆ ਵੀ ਉਸ ਨੂੰ ਇਹਨਾਂ ਨੇ ਪਾਰ ਕਰ ਲਿਆ ਸੀ। ਇਸ ਨੂੰ ਵਧਾ ਕੇ ਹੁਣ ਕਹਿੰਦੇ ਵੀ ਮੇਬੀ 20% ਤੱਕ ਕਰਨਾ ਚਾਹੁੰਦੇ ਆ। ਕੈਂਸਸ ਦੇ ਵਿੱਚ ਵੀ ਕਹਿੰਦੇ ਵੀ ਇੱਦਾਂ ਹੀ ਜਿੱਦਾਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸਦੇ ਜਾਈਏ ਵੀ ਜੇ ਸਿਟਿੰਗ ਗਵਰਨਰ ਨੂੰ ਕਹਿੰਦੇ ਰਿਮੂਵ ਕਰਨਾ ਹੋਵੇ ਤਾਂ ਗਵਰਨਰ ਆਈਦਰ ਕਨਵਿਕਟਡ ਆਫ ਫੈਲਨੀ ਜਾਂ ਮਿਸਕੰਡਕਟ ਆਫਿਸ ਦੇ ਵਿੱਚ ਉਸਨੇ ਸ਼ੋਅ ਕੀਤਾ ਹੋਵੇ, ਇਨਕੰਪੀਟੈਂਸੀ ਜਾਂ ਫੇਲੀਅਰ ਟੂ ਪਰਫਾਰਮ ਦੀਅਰ ਗਵਰਨਟੋਰੀਅਲ ਡਿਊਟੀਜ਼, ਉਸ ਦੇ ਨਾਲ ਜਿਹੜੇ ਉਹ ਹੋਣਾ ਚਾਹੀਦਾ ਆ। ਅਤੇ ਜਿਹੜੇ ਵੋਟਰਸ ਆ ਉਹਨਾਂ ਨੂੰ ਤਕਰੀਬਨ 40% ਜਿਹੜੀ ਵੋਟਸ ਆ ਉਹ ਕਾਸਟ ਹੋਣੀਆਂ ਚਾਹੀਦੀਆਂ ਆ, ਤਾਂ ਹੀ ਜਿਹੜੀ ਟ੍ਰਿਗਰ ਹੁੰਦੀ ਆ ਰੀਕਾਲ ਇਲੈਕਸ਼ਨ, ਅਤੇ 90 ਦਿਨ ਮਿਲਦੇ ਆ ਉਹ ਜਿਹੜੇ ਸਾਈਨਸ ਆ ਉਹ ਸਾਰਾ ਕੁਛ
ਕਰਨ ਦੇ ਲਈ। ਸੋ ਕੈਲੀਫੋਰਨੀਆ ਦੇ ਵਿੱਚ ਰੀਕਾਲ ਇਲੈਕਸ਼ਨ ਨੂੰ ਜਿਹੜਾ ਉਹ ਕਰਨਾ ਆ, ਉਹ ਕਹਿੰਦੇ ਵੀ ਕਾਫੀ ਆਸਾਨ ਹੈਗਾ ਬਾਕੀ ਸੂਬਿਆਂ ਦੇ ਜਿਹੜਾ ਉਹ ਮੁਕਾਬਲੇ। ਇਨਫੈਕਟ ਇਸ ਵਾਰ ਜਿਹੜਾ ਮੁੱਖ ਵਿਰੋਧੀ ਪਾਰਟੀ ਹੈ ਰਿਪਬਲਿਕਨਸ, ਉਹਨਾਂ ਨੇ ਕਿਸੇ ਬੰਦੇ ਨੂੰ ਐਂਡੋਰਸ ਵੀ ਜਿਹੜਾ ਉਹ ਨਹੀਂ ਸੀ ਕੀਤਾ। ਹੁਣ ਦੇਖੋ ਹਰਜੋਤ ਸਿੰਘ ਜੀ, ਮੰਨ ਲਓ ਜਿਸ ਦੇ ਵਿੱਚ ਨੋ ਦੇ ਇਸ ਨੂੰ ਰੀਕਾਲ ਕਰਨ ਦੇ ਯੈਸ ਦੇ ਹੱਕ ਦੇ ਵਿੱਚ 50% ਤੋਂ ਵੱਧ ਹੁੰਦੇ, ਪਰ ਇਹ ਦੇਖੋ ਵੀ ਸਿਰਫ 26% 27% ਵੋਟਾਂ ਦੇ ਨਾਲ ਹੀ ਕੋਈ ਵੀ ਗਵਰਨਰ ਜਿਹੜਾ ਆ ਉਹ ਬਣ ਸਕਦਾ ਸੀਗਾ। ਸੋ ਇਸ ਚੀਜ਼ ਨੂੰ ਜਿਹੜਾ ਕਹਿੰਦੇ ਆ ਵੀ ਹੁਣ ਜ਼ਰੂਰ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਆਮ ਇਲੈਕਸ਼ਨ ਦੇ ਵਿੱਚ ਕੋਈ ਚਾਂਸ ਜਿਹੜਾ ਆ 26% ਕੋਈ ਵੀ ਵੋਟਾਂ ਲੈ ਕੇ ਆ ਉਸਦੇ ਗਵਰਨਰ ਬਣਨ ਦਾ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਜੇ ਇਹ ਚੇਂਜ ਕਰਦੇ ਆ ਪ੍ਰੋਸੈਸ ਨੂੰ ਤਾਂ ਕੀ ਜਿਹੜੇ ਇਸ ਦੇ ਵਿੱਚ ਚੇਂਜਸ ਜਿਹੜੀਆਂ ਉਹ ਆਉਣਗੀਆਂ। ਕਹਿੰਦੇ ਵੀ ਸੋ 2022 ਦੇ ਵਿੱਚ ਮੇ ਬੀ ਇਸ ਦੇ ਉੱਤੇ ਬੈਲਟ ਮੈਜਰ ਵੀ ਜਿਹੜਾ ਆ ਉਹ ਆ ਸਕਦਾ ਹੈਗਾ ਆ। ਸੋ ਦੂਜੀ ਵਾਰੀ ਹੋਇਆ ਆ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਵੀ ਇੱਥੋਂ ਦੇ ਜਿਹੜੇ ਸਿਟਿੰਗ ਗਵਰਨਰ ਆ ਉਹਨਾਂ ਨੂੰ ਰੀਕਾਲ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਪਹਿਲਾਂ ਰੀਕਾਲ ਇਲੈਕਸ਼ਨ ਜਿਹੜੀ ਹਰਜੋਤ ਸਿੰਘ ਜੀ ਹੋਈ ਸੀ, ਉਸ ਦੇ ਵਿੱਚ ਜਿਹੜੇ ਗਵਰਨਰ ਡੇਵਿਸ ਆ ਉਹਨਾਂ ਦੀ ਜਿਹੜੀ ਉਹ ਹਾਰ ਹੋਈ ਸੀ। ਉਦੋਂ ਆਰਨੋਲਡ ਜਿਹੜਾ ਰਿਪਬਲਿਕਨ ਐਜ਼ ਅ ਰਿਪਬਲਿਕਨ ਰਨ ਕੀਤਾ ਸੀਗਾ, ਉਸ ਨੂੰ 48.6% ਜਿਹੜੀਆਂ ਆ ਉਹ ਵੋਟਾਂ ਮਿਲੀਆਂ ਸੀਗੀਆਂ ਅਤੇ ਉਹ ਉਦੋਂ ਫਿਰ ਗਵਰਨਰ ਬਣ ਗਿਆ ਸੀ। ਜੀ ਬਿਲਕੁਲ। ਜੇ ਕੁਛ ਕਾਉਂਟੀ ਵਾਈਜ਼ ਦੱਸਦੇ ਜਾਈਏ, ਜੇ ਹੁਣ ਤੱਕ ਜਿਹੜੇ ਫਾਈਨਲ ਰਿਜ਼ਲਟ ਹਜੇ ਤਾਂ ਕਾਫੀ ਟਾਈਮ ਲੱਗੂਗਾ ਵੈਸੇ ਆਉਣ ਨੂੰ। 63.9% ਨੇ ਨੋ ਕਿਹਾ ਆ ਅਤੇ 36.1% ਨੇ ਯੈਸ ਕਿਹਾ ਸੀ। ਅਤੇ ਜਿਹੜੇ ਕੈਂਡੀਡੇਟ ਸੀ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਲੈਰੀ ਐਲਡਰ ਨੂੰ ਪਈਆਂ 46.9%, 23,73,551। ਆਪਣਾ ਪੰਜਾਬੀ ਵੀ ਇੱਕ ਮੇਜਰ ਸਿੰਘ ਸੀਗਾ ਗਵਰਨਰ ਦੇ ਲਈ, ਉਹਨੂੰ ਵੀ 14,721 ਵੋਟਾਂ ਜਿਹੜੀਆਂ ਪਈਆਂ ਹੈਗੀਆਂ। ਜੇ ਕਾਉਂਟੀ ਵਾਈਜ਼ ਦੇਖਿਆ ਜਾਵੇ, ਜਿੱਥੇ ਜਿੱਥੇ ਆਪਾਂ ਜੇ ਥੋੜ੍ਹੀ ਪੰਜਾਬੀ ਕਮਿਊਨਿਟੀ ਦੀ ਵੀ ਗੱਲ ਕਰਦੇ ਜਾਈਏ, ਕਰਨ ਕਾਉਂਟੀ ਇੱਧਰ ਪੰਜਾਬੀ ਕਾਫੀ ਰਹਿੰਦੇ ਬੇਕਰਸਫੀਲਡ ਏਰੀਆ 'ਚ, ਪਰ ਉਹ ਮੋਸਟਲੀ ਰਿਪਬਲਿਕਨ ਆ। 58% ਨੇ ਰੀਕਾਲ ਲਈ ਕਾਲ ਕੀਤੀ ਸੀ, 42% ਨੇ ਨੋ ਦੇ ਲਈ ਕਾਲ ਕੀਤੀ ਸੀਗੀ। ਇਸੇ ਤਰ੍ਹਾਂ ਯੂਬਾ ਕਾਉਂਟੀ ਜਿਹੜੀ ਹੈਗੀ ਆ, 61% ਨੇ ਯੈਸ ਲਈ ਰੀਕਾਲ, 39% ਨੇ ਨੋ ਲਈ। ਸੈਕਰਾਮੈਂਟੋ 'ਚ 36% ਨੇ ਯੈਸ ਲਈ ਅਤੇ 64% ਨੇ ਨੋ ਦੇ ਲਈ ਕਾਲ ਕੀਤੀ ਸੀ। ਜਿਹੜੀਆਂ ਹੈਵਲੀ ਜਿਹੜੇ ਪੋਪੂਲੇਟਡ ਹੈਗੀਆਂ, ਜਿੱਦਾਂ ਆਲਾਮੀਡਾ ਕਾਉਂਟੀ ਆ, ਉੱਥੇ 17% ਨੇ ਯੈਸ ਕਿਹਾ ਸੀ, 83% ਨੋ। ਇਸੇ ਤਰ੍ਹਾਂ ਜਿਹੜੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਜਿਹੜੇ ਨੰਬਰਸ ਆ ਉਹ 24% ਯੈਸ ਅਤੇ 76% ਜਿਹੜੇ ਆ ਉਹ ਨੋ ਕਹੇ ਗਏ ਸੀ। ਅਤੇ ਮਡੇਰਾ ਕਾਉਂਟੀ 'ਚ 59% ਯੈਸ ਅਤੇ 41% ਨੋ ਕਹੇ ਗਏ। ਫ੍ਰਿਜ਼ਨੋ ਦੇ ਵਿੱਚ ਜਿਹੜਾ ਟੋਟਲੀ ਡਿਵਾਈਡ ਆ 50-50 ਜਿੰਨੀਆਂ ਵੋਟਾਂ ਆਈਆਂ। ਸੋ ਇਹ ਕੁਛ ਕੁ ਜਿਹੜੇ ਏਰੀਏ ਆ ਜੇ ਆਪਾਂ ਡਿਸਕਸ ਕਰਦੇ ਜਾਈਏ, ਉਹ ਇਸ ਹਿਸਾਬ ਦੇ ਨਾਲ ਜਿਹੜੀਆਂ ਵੱਖ-ਵੱਖ ਕਾਉਂਟੀਜ਼ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਹੈਗੀਆਂ ਜੀ। ਸੋ ਤਕਰੀਬਨ ਜੋ ਹਿਸਟੋਰੀਕਲੀ ਰਹਿੰਦਾ ਆ, ਜਿਹੜੀਆਂ ਰਿਪਬਲਿਕਨ ਲੀਨਿੰਗ ਕਾਉਂਟੀਜ਼ ਆ ਉੱਥੇ ਯੈਸ ਦੇ ਹੱਕ ਦੇ ਵਿੱਚ ਜ਼ਿਆਦੀਆਂ ਵੋਟਾਂ ਸੀ, ਅਤੇ ਜਿਹੜੀਆਂ ਡੈਮੋਕ੍ਰੇਟ ਲੀਨਿੰਗ ਆ ਉਸ ਦੇ ਵਿੱਚ ਜਿਹੜੀਆਂ ਨੋ ਦੇ ਹੱਕ ਦੇ ਵਿੱਚ ਵੋਟਾਂ ਜਿਹੜੀਆਂ ਉਹ ਜ਼ਿਆਦਾ ਦੇਖਣ ਨੂੰ ਮਿਲੀਆਂ ਆ। ਪਰ ਇਹ ਜ਼ਰੂਰ ਦੇਖਣਾ ਪਊਗਾ ਵੀ ਤਕਰੀਬਨ $300 ਮਿਲੀਅਨ ਦਾ ਜਿਹੜਾ ਵੋਟਰਾਂ ਦਾ ਸਿਰ ਭਾਰ ਇਸ ਚੀਜ਼ ਦਾ ਪਾਇਆ, ਜਿਸ ਦਾ ਨਤੀਜਾ 0 ਨਿਕਲਿਆ। ਇੱਕ ਟਾਈਮ ਦੇ ਉੱਤੇ ਪੋਲਿੰਗ ਦੇ ਵਿੱਚ ਇੱਦਾਂ ਲੱਗ ਰਿਹਾ ਸੀਗਾ, ਨਿਊਸਮ ਨੂੰ ਵੀ ਮੈਨੂੰ ਲੱਗਦਾ ਇੰਨੀ ਉਮੀਦ ਨਹੀਂ ਸੀਗੀ ਵੀ ਉਹ ਇੰਨੀ ਆਸਾਨੀ ਦੇ ਨਾਲ ਜਿਹੜਾ ਇਨ ਦੀ ਐਂਡ ਜਿਹੜਾ ਆ ਉਹ ਜਿੱਤ ਜਾਵੇਗਾ। ਸੋ ਬਿਲਕੁਲ ਨੈਸ਼ਨਲ ਲੈਵਲ ਤੇ ਇਹ ਬਣ ਗਿਆ ਸੀ ਵੀ ਜੇ ਕਿਤੇ ਗਵਰਨਰ ਹਾਰ ਗਿਆ ਤਾਂ ਫਿਰ ਇਹ ਡੈਮੋਕ੍ਰੇਟਿਕ ਪਾਰਟੀ ਨੂੰ ਕਾਫੀ ਜਿਹੜਾ ਆ ਨਮੋਸ਼ੀ ਸਹਿਣੀ ਪਊਗੀ। ਤੇ ਈਵਨ ਪ੍ਰੈਜ਼ੀਡੈਂਟ ਰਹਿ ਚੁੱਕੇ ਬਰਾਕ ਓਬਾਮਾ, ਪ੍ਰੈਜ਼ੀਡੈਂਟ ਹੋਣ ਵਾਲੇ ਜੋ ਬਾਈਡਨ, ਕਮਲਾ ਹੈਰਿਸ, ਸਾਰਿਆਂ ਨੇ ਕੈਂਪੇਨ ਕੀਤੀ। ਤੇ ਬੜੀ ਹੈਰਾਨੀ ਦੀ ਗੱਲ ਆ, ਉਹਨੇ ਕੈਂਪੇਨ ਦੇ ਦੌਰਾਨ ਕੁਛ ਕਦੇ ਵੀ ਨਹੀਂ ਕਿਹਾ ਵੀ ਜਿਹੜਾ ਗਵਰਨਰ ਆ ਉਹਦੀ ਜੌਬ ਜਿਹੜੀ ਆ ਬਹੁਤ ਗੁੱਡ ਆ। ਉਹਨਾਂ ਨੇ ਜਿਹੜੀ ਵਿਰੋਧੀ ਪਾਰਟੀ ਆ ਉਹਨੂੰ ਹੀ ਕ੍ਰਿਟੀਸਾਈਜ਼ ਕੀਤਾ। ਹਾਲਾਂਕਿ ਬਹੁਤ ਵੱਡੇ ਇਸ਼ੂ ਸੀ ਕੈਲੀਫੋਰਨੀਆ ਦੇ ਵਿੱਚ, ਸਾਰਿਆਂ ਨੂੰ ਪਤਾ $32 ਬਿਲੀਅਨ ਦਾ ਜਿਹੜਾ ਅਨਐਮਪਲੋਇਮੈਂਟ ਦਾ ਫਰਾਡ ਹੋਇਆ, ਹੋਮਲੈਸਨੈਸ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈਗਾ। ਸੋ ਬਾਕੀ ਤਾਂ ਚਲੋ ਕਰੋਨਾ ਦੇ ਮਾਮਲੇ 'ਚ ਬਹੁਤ ਸਾਰੇ ਲੋਕ ਹੱਕ 'ਚ ਆ, ਕੋਈ ਅਗੇਂਸਟ ਆ ਵੀ ਸਾਡਾ ਬਿਜ਼ਨਸ ਮਰ ਗਿਆ। ਓਵਰਆਲ ਜਿਹੜੀ ਆ ਉਹ ਫਿਰ ਵੀ ਸਾਡੀ ਜਿਹੜੀ ਸਟੇਟ ਆ ਉਹ ਠੀਕ ਰਹੀ ਹੈਗੀ ਆ। ਜੀ ਬਿਲਕੁਲ। ਸੋ ਬਿਜ਼ਨਸਿਸ ਨੂੰ ਮਿਲੇ ਸਟਿਮੂਲਸ ਚੈੱਕ ਜਿਹੜੇ ਆ ਕਹਿੰਦੇ ਵੀ ਇਸ ਨੇ ਦਿੱਤੇ, ਅਤੇ ਬਾਕੀ ਮਾਸਕ ਨੂੰ ਲੈ ਕੇ ਆਪਣੀ ਗੱਲ 'ਤੇ ਜਿਹੜਾ ਉਹ ਅੜਿਆ ਰਿਹਾ। ਸੋ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਉਹ ਦੇਖਿਆ,
ਤੇ ਇਹ ਵਾਕਿਆ ਹੀ ਜਿਹੜੇ ਬੜੇ ਵੱਡੇ ਜਿਹੜੇ ਮੋਰੇ ਸਵਾਲ ਹੈਗੇ ਆ। ਸੋ ਕਿਉਂਕਿ ਇੱਕ 20% 26% ਪੋਲਿੰਗ ਕਰਨ ਵਾਲਾ ਜਿਹੜਾ ਇੱਕ ਬੰਦਾ ਆ, ਉਹ ਇੰਨੀਆਂ ਘੱਟ ਵੋਟਾਂ ਵਾਲਾ ਜਿਹੜਾ ਬੰਦਾ ਆ ਗਵਰਨਰ ਨੂੰ ਤਬਦੀਲ ਕਰਦੇ, ਇਹ ਗੱਲ ਜਿਹੜੇ ਬਹੁਤੇ ਲੋਕਾਂ ਦੇ ਵੀ ਹਲਕ 'ਚੋਂ ਜਿਹੜੀ ਉਹ ਨਿਕਲੀ ਨਹੀਂ। ਅਤੇ ਓਵਰਆਲ ਇਵੈਂਚੁਅਲੀ ਜਿੰਨੇ ਕੁ ਰਜਿਸਟਰਡ ਵੋਟਰ ਦਾ ਆਪਾਂ ਆંકੜਾ ਦੇਖਦੇ ਹਾਂ, ਜਿਹੜਾ 2 ਦੇ ਮੁਕਾਬਲੇ 1 ਡੈਮੋਕ੍ਰੇਟ ਲੀਨਿੰਗ ਜਿਹੜੀ ਇਹ ਸਟੇਟ ਹੈਗੀ ਆ, ਉਸ ਹਿਸਾਬ ਦੇ ਨਾਲ ਹੀ ਆਪਾਂ ਨੂੰ ਨਤੀਜਾ ਜਿਹੜਾ ਉਹ ਦਿਖ ਰਿਹਾ ਹੈਗਾ। ਅਤੇ ਅਧਿਕਾਰਤ ਨੂੰ ਆਉਂਦਿਆਂ ਨੂੰ ਅਜੇ ਜਿਹੜਾ ਹਫ਼ਤੇ ਤੋਂ ਵੱਧ ਦਾ ਸਮਾਂ ਜਿਹੜਾ ਉਹ ਲੱਗਣਾ ਹੈ, ਕਿਉਂਕਿ ਕੱਲ੍ਹ ਨੂੰ ਜਿਨ੍ਹਾਂ ਨੇ ਵੀ ਮੇਲ ਆਊਟ ਕੀਤਾ ਹੋਇਆ ਹੋਊਗਾ ਬੈਲਟ, ਜਿਨ੍ਹਾਂ ਦੇ ਜਿਹੜੇ ਤਰੀਕ ਆ ਉਹ ਕੱਲ੍ਹ ਦੀ ਜਿਹੜੀ ਉਹ ਰਹੀ ਹੋਊਗੀ, ਉਸ ਦੇ ਵਿੱਚ ਜਿਹੜਾ ਆ ਉਹ ਸਾਰੇ ਕਾਊਂਟ ਹੋਣੇ ਆ। ਅਤੇ ਉਹ ਜਦੋਂ ਵੀ ਉਹਨਾਂ ਨੂੰ ਮਿਲਦੇ ਆ USPS ਦੇ ਜ਼ਰੀਏ, ਤਾਂ ਫਿਰ ਉਹ ਜਿਹੜੀਆਂ ਉਹਨਾਂ ਨੇ ਬੈਲਟਸ ਜਿਹੜੇ ਉਹ ਕਾਊਂਟ ਕਰਨੇ ਹੈਗੇ ਆ। ਸੋ ਇਹ ਇਲੈਕਸ਼ਨ ਦੇ ਵਿੱਚ ਮੁੱਦਾ ਇਹੀ ਸੀਗਾ ਵੀ ਨਿਊਸਮ ਨੂੰ ਜਿਹੜਾ ਆ ਉਹਦੀਆਂ ਪੋਲਿਸੀਜ਼ ਨੂੰ ਲੈ ਕੇ ਉਸ ਨੂੰ ਲਾਇਆ ਜਾਣਾ ਚਾਹੀਦਾ ਆ ਕਿ ਨਹੀਂ। ਸੋ ਦੂਜਿਆਂ ਦੇ ਉੱਤੇ ਡੈਮੋਕ੍ਰੇਟਸ ਨੇ ਇਸੇ ਲਈ ਕਹਿੰਦੇ ਵੀ ਵਾਰ ਕਰ ਰਹੇ ਸੀਗੇ ਵੀ ਕਿਉਂਕਿ ਇਹ ਕਹਿੰਦੇ ਧੱਕੇ ਨਾਲ ਬੁਲਾਈ ਗਈ ਜਿਹੜੀ ਉਹ ਰੀਕਾਲ ਸੀ, ਜਿਹੜੀ ਬਣਦੀ ਜਿਹੜੀ ਉਹ ਨਹੀਂ ਸੀਗੀ। ਲੀਨੀਅੰਸੀ ਇਸ ਰੂਲ ਦੇ ਵਿੱਚ ਮਿਲੀ ਇਹਨਾਂ ਨੂੰ, ਕਿਉਂਕਿ 6 ਮਹੀਨੇ ਦਾ ਵੱਧ ਵਕਫਾ ਜਿਹੜਾ ਉਹ ਮਿਲ ਗਿਆ ਸਾਈਨ ਜਿਹੜੇ ਉਹ ਇਕੱਠੇ ਕਰਨ ਦੇ ਲਈ ਕੋਵਿਡ ਦੇ ਕਰਕੇ, ਅਤੇ ਕਹਿੰਦੇ ਵੀ ਇਸ ਲਈ ਕਰ ਗਏ। ਅਤੇ ਇਹ ਡੈਮੋਕ੍ਰੇਟਸ ਜਿਹੜੇ ਹੁਣ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਹਿ ਰਹੇ ਆ। ਸੋ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਇਸ ਰੀਕਾਲ ਦੇ ਪ੍ਰੋਸੈਸ ਦੇ ਉੱਤੇ ਜਿਹੜਾ ਹੁਣ ਥੋੜ੍ਹਾ ਜਿਹੀ ਜਿਹੜੇ ਕੱਸਣ ਸ਼ਿਕੰਜਾ ਜਿਹੜਾ ਉਹ ਕਹਿੰਦੇ ਵੀ ਕੱਸਿਆ ਜਾ ਸਕਦਾ ਹੈ। ਲੈਟਸ ਸੀ ਕੀ ਹੋਊਗਾ, ਅਤੇ ਆਊਗਾ ਐਜ਼ ਏ ਬੈਲਟ ਮੈਜਰ ਹੀ ਮੋਸਟਲੀ। ਇੱਕ ਚੀਜ਼ ਜਿਹੜੀ ਹੋਰ ਹਰਜੋਤ ਸਿੰਘ ਜੀ ਇਸ ਪੂਰੀ ਚੀਜ਼ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਇਹ ਮਿਲਦੀ ਆ ਵੀ ਜਿਹੜੀ ਚੀਜ਼ ਡੈਮੋਕ੍ਰੇਟ ਸੋਚਦੇ ਆ ਵੀ ਬਹੁਤ ਹੀ ਸ਼ਾਇਦ ਮੇ ਬੀ ਪ੍ਰੋਗਰੈਸਿਵਲੀ ਲੀਨਿੰਗ ਜਿਹੜੇ ਡੈਮੋਕ੍ਰੇਟ ਸਟੇਟ ਹੈਗੀ ਕੈਲੀਫੋਰਨੀਆ, ਕਹਿੰਦੇ ਵੀ ਉਹ ਇਸ ਚੀਜ਼ ਦੇ ਵਿੱਚ ਸਾਹਮਣੇ ਨਜ਼ਰ ਨਹੀਂ ਆਈ। ਉਸ ਚੀਜ਼ ਦੇ ਵਿੱਚ ਇਹਨਾਂ ਦਾ ਜ਼ੋਰ ਜਿਹੜਾ ਉਹ ਉਹਨਾਂ ਨੂੰ ਪੂਰਾ ਲਾਉਣਾ ਪਿਆ, ਅੱਡੀਆਂ ਚੱਕ ਕੇ ਜਿਹੜਾ ਇਹਨਾਂ ਨੂੰ ਜ਼ੋਰ ਲਾਉਣਾ ਪਿਆ, ਤਾਂ ਹੀ ਜਿਹੜੇ ਮੁੜ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਉਹ ਭਰਨ ਦੇ ਵਿੱਚ ਤਕਰੀਬਨ ਕਾਮਯਾਬ ਰਹੇ। 50% ਤੋਂ ਘੱਟ ਤਕਰੀਬਨ ਜਿਹੜੀ ਆ ਟਰਨ ਆਊਟ ਰਿਹਾ। ਰੀਕਾਲ ਇਲੈਕਸ਼ਨ ਦੇ ਹਿਸਾਬ ਨਾਲ ਦੇਖਦੇ ਜਾਈਏ ਤਾਂ ਕਾਫੀ ਵੱਡਾ ਜਿਹੜਾ ਉਹ ਨੰਬਰ ਆ ਮੰਨਿਆ ਜਾਂਦਾ ਆ ਜੀ। ਸੋ ਇਸ ਵਾਰੀ ਜਿਹੜੇ ਫਿਗਰਸ ਆ ਰਹੇ ਕਹਿੰਦੇ ਵੀ ਸਪੈਨਿਸ਼ ਵੋਟ ਜਿਹੜੀ ਪੁਸ਼ ਆ ਉਹ ਡੈਮੋਕ੍ਰੇਟ ਲੂਜ਼ ਕੀਤੇ ਆ। ਜੇ ਕੈਲੀਫੋਰਨੀਆ ਦਾ ਦੇਖਦੇ ਜਾਈਏ ਤਾਂ ਰਜਿਸਟਰਡ ਰਿਪਬਲਿਕਨ 24% ਹੀ ਆ ਕੈਲੀਫੋਰਨੀਆ ਦੇ ਵਿੱਚ। ਸੋ ਜਦੋਂ ਹੁਣ ਨੈਕਸਟ ਈਅਰ ਫੇਰ ਇਲੈਕਸ਼ਨ ਹੋਊਗੀ, ਉਸ ਟਾਈਮ ਦੇ ਉੱਤੇ ਫਿਰ ਗਵਰਨਰ ਨੂੰ ਜਿਹੜਾ ਕਾਫੀ ਸੋਚਣਾ ਪਊਗਾ, ਕਿਉਂਕਿ ਜਿਹੜੀ ਲਤੀਨੋ ਕਮਿਊਨਿਟੀ ਆ ਉਹ ਸਭ ਤੋਂ ਜ਼ਿਆਦਾ ਹਿੱਟ ਹੋਈ ਆ ਫਾਈਨੈਂਸ਼ੀਅਲੀ ਜੇ ਦੇਖਿਆ ਜਾਵੇ, ਕਿਉਂਕਿ ਬਹੁਤ ਸਾਰੇ ਰੈਸਟੋਰੈਂਟਸ ਕੰਮ ਕਰਦੇ ਸੀ, ਕਲੀਨ ਅਪ ਦਾ, ਲੈਂਡਸਕੇਪਿੰਗ ਦਾ। ਸੋ ਇੱਦਾਂ ਦੀਆਂ ਜਿਹੜੀਆਂ ਜੌਬਸ ਆ ਉਹਨਾਂ ਦੇ ਉੱਤੇ ਬਹੁਤ ਅਸਰ ਪਿਆ, ਆਪਾਂ ਦੇਖਿਆ ਹੀ ਆ ਪਿਛਲੇ 1 ਸਾਲ ਦੇ ਦੌਰਾਨ। ਅਤੇ ਜੇ ਇਸੇ ਤਰ੍ਹਾਂ ਇਲੈਕਸ਼ਨ ਦੀ ਗੱਲ ਕਰਦੇ ਜਾਈਏ, ਬੋਸਟਨ ਜਿਹੜਾ ਸ਼ਹਿਰ ਆ ਉਹ ਕਹਿੰਦੇ ਵੀ ਹੋ ਸਕਦਾ ਇਸ ਸਾਲ ਨਵੰਬਰ ਦੇ ਵਿੱਚ ਉੱਥੇ ਵੀ ਹਿਸਟਰੀ ਬਣ ਜਾਏ। 200 ਸਾਲ ਤੋਂ ਵਾਈਟ ਮੈਨ ਕਹਿੰਦੇ ਵੀ ਚਿੱਟੇ ਰੰਗ ਦਾ ਹੀ ਬੰਦਾ ਜਿਹੜਾ ਆ ਉੱਥੇ ਦਾ ਮੇਅਰ ਬਣਦਾ ਰਿਹਾ ਆ। ਅਤੇ ਉੱਥੇ ਵੀ ਇਲੈਕਸ਼ਨ ਸੀਗੀ, ਰਨ ਆਫ ਹੋਇਆ। ਹੁਣ ਸਿਟੀ ਕਾਉਂਸਲਰ ਮਿਸ਼ੈਲ ਵੂ ਜਿਹੜੀ ਆ ਉਹ ਕਹਿੰਦੇ ਵੀ ਮੇਅਰ ਬਣ ਸਕਦੀ ਨਵੰਬਰ ਦੇ ਵਿੱਚ ਦੁਬਾਰਾ ਕੀ ਫਿਰ ਇਲੈਕਸ਼ਨ ਹੋਣੀ ਆ। ਮਿਸ਼ੈਲ ਵੂ ਤੇ ਇੱਕ ਹੋਰ ਕੈਂਡੀਡੇਟ ਅਨੀਸਾ ਸੈਬੀ ਜੌਰਜ, 2 ਜਣੇ ਉੱਥੇ ਆਏ ਹੈਗੇ ਆ। ਜਿਹੜੀ ਮਿਸ਼ੈਲ ਵੂ ਆ ਉਹਨੂੰ ਸੈਨੇਟਰ ਐਲਿਜ਼ਾਬੈਥ ਵਾਰਨ ਬੈਕ ਕਰਦੀ ਹੈਗੀ ਆ। ਸੋ ਇਹ ਵੀ ਕਹਿੰਦੇ ਵੀ ਉੱਥੇ ਹਿਸਟਰੀ ਬਣੂਗੀ ਪਈ, ਇੱਕ ਜਿਹੜਾ ਨੌਨ ਵਾਈਟ ਅਤੇ ਉਹ ਵੀ ਲੇਡੀ ਜਿਹੜੀ ਆ ਉੱਥੇ ਦੀ ਮੇਅਰ ਬਣ ਸਕਦੀ ਹੈਗੀ ਜੀ। ਬਿਲਕੁਲ। ਅਤੇ ਇਸ ਸਾਲ ਜਿਹੜਾ ਆ ਹਰਜੋਤ ਸਿੰਘ ਜੀ ਰੀਡਿਸਟ੍ਰਿਕਟਿੰਗ ਹੋਣੀ ਆ, ਮੈਪਸ ਜਿਹੜੇ ਉਹ ਰੀਡਰਾ ਹੋਣੇ ਆ। ਜਿਹੜੇ ਸੂਬਿਆਂ 'ਚ ਜਿਨ੍ਹਾਂ ਦੀਆਂ ਮੈਜੋਰਟੀਜ਼ ਹੈਗੀਆਂ ਆ ਉਹਨਾਂ ਨੇ ਜਿਹੜੇ ਉੱਥੋਂ ਦੇ ਲੋਕਲ ਹਾਊਸ ਦੇ ਜਿਹੜੇ ਉਹ ਕਰਨੇ ਆ। ਅਤੇ ਉੱਧਰ ਸੈਂਸਸ ਤੋਂ ਬਾਅਦ ਦੇ ਵਿੱਚ ਹਰ 10 ਸਾਲੀ ਜਿਹੜੇ ਨਵੇਂ ਮੈਪਸ ਆ ਉਹ ਡਰਾਨ ਹੁੰਦੇ ਆ। ਸੋ ਜਦੋਂ ਵੀ ਇਹ ਪ੍ਰੋਸੈਸ ਸ਼ੁਰੂ ਹੁੰਦਾ, ਤੁਹਾਡੇ ਇਰਦ ਗਿਰਦ ਜਿਹੜੇ ਵੀ ਇਸ ਚੀਜ਼ ਦੇ ਪ੍ਰਤੀ ਰੁਝਾਨ ਰੱਖਦੇ ਆ ਉਹ ਜ਼ਰੂਰ ਜਿਹੜੀ ਉਹ ਨਜ਼ਰ ਰੱਖਣ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀ ਵੀ ਪਾਰਟੀ ਕਬਜ਼ਾ ਹੁੰਦਾ ਆ ਉਹ ਆਪਣੀ ਮੈਜੋਰਟੀ ਨੂੰ ਹੋਰ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰਦੀ। ਉਸ ਹਿਸਾਬ ਦੇ ਨਾਲ ਮੈਪਸ ਡਰਾ ਕੀਤੇ ਜਾਂਦੇ ਆ ਵੀ ਉਹਨਾਂ ਦੀਆਂ ਜਿਹੜੀਆਂ ਮੈਜੋਰਟੀ ਵਾਲੀਆਂ ਸੀਟਾਂ ਆ ਉਹ ਪੱਕੀਆਂ ਹੀ ਜਿਹੜੀਆਂ ਉਹ ਰਹਿਣ। ਸੋ ਕਾਫੀ ਕੁਛ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਚੇਂਜ ਹੋਊਗਾ। ਮਿਡ ਟਰਮ ਇਲੈਕਸ਼ਨਸ ਵੀ ਜਿਹੜੀਆਂ ਹੁਣ ਅਗਲੇ ਸਾਲ ਆ ਰਹੀਆਂ ਆ। ਸੋ ਰੀਕਾਲ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਸਿੱਧਾ ਹੀ ਲੋਕਾਂ ਨੇ ਇਸ ਨੂੰ ਜਿਹੜਾ ਥੱਲੇ ਕਰਕੇ ਅਤੇ ਮਿਡ ਟਰਮ ਇਲੈਕਸ਼ਨ ਦੇ ਵੱਲ ਨੂੰ ਜਿਹੜਾ ਇਹਨਾਂ ਨੇ ਤੇਜ਼ੀ ਦੇ ਨਾਲ ਜਿਹੜਾ ਉਹ ਹੁਣ ਵਧਣਾ ਹੈਗਾ ਆ। ਸਵਾ ਕੁ ਸਾਲ ਦਾ ਜਿਹੜਾ ਵਕਤ ਆ ਉਹ ਰਹਿ ਗਿਆ। ਨਵੰਬਰ ਮਹੀਨੇ ਦੇ ਵਿੱਚ ਅਗਲੇ ਸਾਲ
ਜਿਹੜੀਆਂ ਆ ਉਹ ਮਿਡ ਟਰਮ ਇਲੈਕਸ਼ਨ ਜਿਹੜੀਆਂ ਆਉਣੀਆਂ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਜਿਹੜਾ ਏਜੰਡਾ ਤੇ ਜਿਹੜੇ ਹਾਊਸ ਦੇ ਵਿੱਚ ਡੈਮੋਕ੍ਰੇਟਸ ਦੀ ਬੜੀ ਸਲਿਮ ਜੀ ਜਿਹੜੀ ਮੈਜੋਰਟੀ ਆ ਉਹ ਕਾਫੀ ਕਹਿੰਦੇ ਆ ਵੀ ਇਸ ਵਾਰ ਖਤਰੇ ਦੇ ਵਿੱਚ ਰਹੇਗੀ। ਜੀ ਹਰਜੋਤ ਸਿੰਘ ਜੀ ਸਮਾਂ ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਜੀ ਅਗਲੀ ਜੇ ਗੱਲ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ ਤੇ ਕਰੋਨਾ ਵਾਇਰਸ ਦੇ ਨਾਲ ਅੱਜ ਤੱਕ ਜਿੰਨੇ ਫਿਗਰ ਆਏ ਆ ਕਹਿੰਦੇ ਵੀ ਅਮਰੀਕਾ ਦੇ 500 ਰੈਜ਼ੀਡੈਂਟ ਪਿੱਛੇ ਇੱਕ ਜਾਣੇ ਦੀ ਮੌਤ ਹੋਈ ਹੈਗੀ ਆ ਜਦੋਂ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਹੈਗਾ। ਟਿਊਜ਼ਡੇ ਤੱਕ 6,63,913 ਲੋਕਾਂ ਦੀ ਮੌਤ ਜਿਹੜੀ ਆ ਕਰੋਨਾ ਵਾਇਰਸ ਨਾਲ ਹੋ ਚੁੱਕੀ ਆ। ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਹ ਜਿਹੜਾ ਡਾਟਾ ਆ ਉਹ ਰਿਲੀਜ਼ ਕੀਤਾ ਹੈਗਾ। ਅਕੋਰਡਿੰਗ ਟੂ ਯੂਐਸ ਸੈਂਸਸ ਬਿਊਰੋ ਯੂਐਸ ਦੀ ਪੋਪੂਲੇਸ਼ਨ ਅਪ੍ਰੈਲ 2020 ਤੱਕ 331.4 ਮਿਲੀਅਨ ਸੀ ਤੇ ਕਹਿੰਦੇ ਵੀ ਹਜੇ ਵੀ 1,52,000 ਦੇ ਕਰੀਬ ਐਵਰੇਜ ਕੇਸ ਜਿਹੜੇ ਆ ਹਰ ਰੋਜ਼ ਕਰੋਨਾ ਵਾਇਰਸ ਦੇ ਪੋਜ਼ਿਟਿਵ ਆ ਰਹੇ ਹੈਗੇ ਆ। 1805 ਦੇ ਕਰੀਬ ਜਿਹੜੀਆਂ ਆ ਹਰ ਰੋਜ਼ ਕਰੋਨਾ ਵਾਇਰਸ ਦੇ ਨਾਲ ਮੌਤਾਂ ਹਜੇ ਵੀ ਹੋ ਰਹੀਆਂ ਜਦੋਂ ਕਿ ਲੋਕ ਬਿਲਕੁਲ ਭੁੱਲ ਚੁੱਕੇ ਆ। 54% ਪੋਪੂਲੇਸ਼ਨ ਸਿਰਫ ਯੂਐਸਏ ਦੀ ਹਜੇ ਫੁੱਲੀ ਵੈਕਸੀਨੇਟਡ ਹੋਈ ਹੈਗੀ ਆ। ਇਹ ਬੜਾ ਹਜੇ ਘੱਟ ਫਿਗਰ ਆ। ਪ੍ਰੈਜ਼ੀਡੈਂਟ ਨੇ ਕਿਹਾ ਸੀ ਵੀ ਪਿਛਲੇ ਜੁਲਾਈ ਤੱਕ ਕੋਸ਼ਿਸ਼ ਰਹੂਗੀ ਵੀ 70% ਹੋ ਜਾਏ, ਪਰ ਇਹ ਇੱਕ ਹੁਣ ਬਹੁਤ ਵੱਡਾ ਜਿਹੜਾ ਚੈਲੰਜ ਬਣਿਆ ਹੋਇਆ ਵੀ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਮੋਟੀਵੇਟ ਕਰਨਾ ਹੈ ਵੀ ਜਿਹੜਾ ਵੈਕਸੀਨ ਲਵਾ ਲਓ, ਕਿਉਂਕਿ ਜਿੰਨੇ ਵੀ ਲੋਕ ਹਸਪਤਾਲਾਂ ਦੇ ਵਿੱਚ ਜਾ ਰਹੇ ਹੈਗੇ ਆ ਮੈਜੋਰਟੀ ਨਹੀਂ ਇਕੱਲਾ ਸੁਪਰ ਮੈਜੋਰਟੀ 90% ਤੱਕ ਉਹ ਲੋਕ ਆ ਜਿਹੜੇ ਅਨਵੈਕਸੀਨੇਟਡ ਆ ਜਿਨ੍ਹਾਂ ਨੇ ਜਿਹੜਾ ਵੈਕਸੀਨ ਨਹੀਂ ਲਵਾਇਆ। ਤੇ ਹੁਣ ਜਿਹੜਾ ਬੂਸਟਰ ਆ ਇੱਕ ਜਿਹੜਾ ਤੀਜੇ ਟੀਕੇ ਦੀ ਵੀ ਗੱਲਬਾਤ ਹੋ ਰਹੀ ਆ। ਕਈ ਲੋਕ ਉਹਦੇ ਹੱਕ ਦੇ ਵਿੱਚ ਆ, ਕਈ ਉਹਦੇ ਅਗੇਂਸਟ ਦੇ ਵਿੱਚ ਆ। ਸੋ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਜਿਹੜਾ ਤੀਜਾ ਬੂਸਟਰ ਵੈਕਸੀਨ ਆ ਉਹ ਵੀ ਲਾਉਣਾ ਚਾਹੀਦਾ ਕਿ ਨਹੀਂ। ਜੀ ਯੂਐਸ ਹਸਪਤਾਲਾਂ ਦੇ ਵਿੱਚ ਕਹਿੰਦੇ ਵੀ ਕ੍ਰਾਈਸਿਸ ਜਿੱਦਾਂ ਤੁਸੀਂ ਦੱਸ ਰਹੇ ਵੀ ਉਹ ਹੈਗਾ ਆ। ਆਈਡਾਹੋ ਦੇ ਵਿੱਚ ਜਿਹੜੀ ਸਹੂਲਤ ਦਿੰਦੇ ਆ ਵੱਖ ਬਿਮਾਰੀਆਂ ਦੇ ਇਲਾਜ ਦੇ ਲਈ, ਉਸ ਦੇ ਲਈ ਜਿਹੜੀ ਰਾਸ਼ਨਿੰਗ ਕਰਨੀ ਉਹਨਾਂ ਨੇ ਸ਼ੁਰੂ ਜਿਹੜੀ ਉਹ ਕਰ ਦਿੱਤੀ ਆ ਕਿਉਂਕਿ ਸਥਿਤੀ ਜਿਹੜੀ ਆ ਉਹ ਮਾੜੀ ਹੈਗੀ ਆ। ਡਾਕਟਰ ਫਾਊਚੀ ਨੇ ਇੱਕ ਵਾਰੀ ਫਿਰ ਜਿਹੜੇ ਆ ਨਿੱਕੀ ਮਿਨਾਜ ਦਾ ਇੱਕ ਟਵੀਟ ਆਇਆ ਸੀਗਾ ਇਨਫਰਟੀਲਿਟੀ ਕੌਨਸਪੀਰੇਸੀਜ਼ ਨੂੰ ਲੈ ਕੇ ਵੈਕਸੀਨ ਦੇ ਨਾਲ ਸੰਬੰਧਿਤ, ਉਹਨਾਂ ਨੂੰ ਡੀਬੰਕ ਕੀਤਾ ਆ। ਕਹਿੰਦੇ ਵੀ ਇੱਦਾਂ ਦੀ ਜਿਹੜੀ ਆ ਕੋਈ ਵੀ ਚੀਜ਼ ਨਹੀਂ ਹੈਗੀ। ਨਿੱਕੀ ਮਿਨਾਜ ਹਾਲੀਵੁੱਡ ਦੀ ਇੱਕ ਕਾਫੀ ਕਹਿ ਲਓ ਵੀ ਵੱਡੀ ਸਤਾਰਾ ਹੈਗੀ ਆ, ਇਹ ਇੱਕ ਸਿੰਗਰ ਹੈਗੀ ਆ ਅਤੇ ਉਸਨੇ ਜਿਹੜਾ ਵੈਕਸੀਨ ਨਾ ਲਾਉਣ ਦੇ ਲਈ ਜਿਹੜਾ ਉਹ ਕਹਿੰਦੀ ਵੀ ਮੈਂ ਆਪਣੀ ਰਿਸਰਚ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਲਵਾਉਂਗੀ। ਕਹਿੰਦੇ ਵੀ ਉਸਦੇ ਕਿਸੇ ਨਜ਼ਦੀਕੀ ਜਿਹੜੇ ਆ ਉਹ ਦੱਸ ਰਿਹਾ ਇਨਫਰਟੀਲਿਟੀ ਇਸ ਦੇ ਨਾਲ ਜਿਹੜੀ ਆ ਉਹ ਹੁੰਦੀ ਆ। ਅਤੇ ਜਿਹੜੇ ਡਾਕਟਰਸ ਆ ਉਹਨਾਂ ਨੇ ਪਹਿਲਾਂ ਵੀ ਅਜਿਹੀਆਂ ਜਿਹੜੀਆਂ ਕੌਨਸਪੀਰੇਸੀਜ਼ ਆ ਉਹਨਾਂ ਨੂੰ ਰੱਦ ਕੀਤਾ ਸੀ ਅਤੇ ਇੱਕ ਵਾਰੀ ਫੇਰ ਜਿਹੜਾ ਆ ਉਹ ਰੱਦ ਕਰ ਰਹੇ ਹੈਗੇ ਆ। 500 ਦੇ ਵਿੱਚੋਂ ਇੱਕ ਜਿਹੜਾ ਅਮੈਰੀਕਨ ਆ ਉਹ ਹੁਣ ਤੱਕ ਕੋਵਿਡ ਦੇ ਕਰਕੇ ਜਿਹੜਾ ਆ ਉਹ ਮਰ ਚੁੱਕਾ ਆ ਅਮੈਰੀਕਾ ਦੇ ਵਿੱਚ। ਪੈਨੇਡੈਮਿਕ ਦਾ ਇੱਕ ਗ੍ਰਿਮ ਜਿਹਾ ਮਾਈਲਸਟੋਨ ਜਿਹੜਾ ਉਹ ਸਾਹਮਣੇ ਹੈਗਾ ਆ। ਅਤੇ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਫਾਈਜ਼ਰ ਵਾਲੇ 5 ਤੋਂ 11 ਸਾਲ ਦੀ ਉਮਰ ਵਾਲੇ ਬੱਚਿਆਂ ਦੇ ਲਈ ਵੈਕਸੀਨੇਸ਼ਨਸ ਆ ਉਸ ਦੇ ਲਈ ਡਾਟਾ ਜਿਹੜਾ FDA ਨੂੰ ਘੱਲ ਰਹੇ ਨੇ ਅਤੇ ਉਹ ਉਮੀਦ ਕਰ ਰਿਹਾ ਵੀ ਅਕਤੂਬਰ ਦੇ ਅਰਲੀ ਜਿਹੜੇ ਸ਼ੁਰੂਆਤੀ ਦੇ ਵਿੱਚ ਉਹ ਇਸ ਦੇ ਉੱਤੇ ਜਿਹੜਾ ਕੋਈ ਨਾ ਕੋਈ ਐਮਰਜੈਂਸੀ ਆਥੋਰਾਈਜੇਸ਼ਨ ਜਿਹੜੀ ਉਹਨਾਂ ਨੂੰ ਮਿਲ ਸਕੇ ਅਤੇ ਫਿਰ 6 ਮਹੀਨੇ ਤੋਂ 5 ਸਾਲ ਦੇ ਬੱਚਿਆਂ ਦੇ ਲਈ ਉਸ ਤੋਂ ਕੁਛ ਹਫ਼ਤਿਆਂ ਬਾਅਦ ਉਹਨਾਂ ਨੇ ਫਿਰ FDA ਨੂੰ ਜਿਹੜੇ ਆંકੜੇ ਆ ਉਹ ਭੇਜਣੇ ਆ ਟਰਾਇਲਸ ਦੇ, ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਲਈ ਅਪਰੂਵਲ ਦੀ ਉਹ ਮੰਗ ਕਰਨਗੇ। ਸੋ ਇਹ ਦੇਖਦੇ ਹਾਂ ਵੀ ਹੁਣ ਇੱਧਰ ਕੀ ਹੁੰਦਾ ਆ। ਇੱਧਰ ਜਿਹੜਾ ਹਰਜੋਤ ਸਿੰਘ ਜੀ ACA ਅਮੈਰੀਕਨ ਜਿਹੜਾ ਕੇਅਰ ਐਕਟ ਜਿਹੜਾ ਹੈਗਾ ਆ ਉਸ ਦੇ ਹੈਲਥ ਪਲੈਨਸ ਆ ਉਸ ਦੇ ਵਿੱਚ ਸਪੈਸ਼ਲ ਐਨਰੋਲਮੈਂਟ ਦੇ ਤਹਿਤ ਕਹਿੰਦੇ 3 ਮਿਲੀਅਨ ਜਿਹੜੇ ਕਸਟਮਰਸ ਆ ਉਹਨਾਂ ਨੇ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਜਿਹੜਾ ਆ ਉਹ ਐਡ ਕੀਤਾ ਆ। ਜਿਹੜਾ 6 ਮਹੀਨੇ ਦਾ ਇਹਨਾਂ ਨੇ ਸਪੈਸ਼ਲ ਐਨਰੋਲਮੈਂਟ ਪੀਰੀਅਡ ਜਿਹੜਾ ਐਕਸਟੈਂਡ ਕਰ ਦਿੱਤਾ ਸੀਗਾ ਪ੍ਰੈਜ਼ੀਡੈਂਟ ਬਾਈਡਨ ਨੇ। ਜੀ ਬਹੁਤ ਸਾਰੇ ਲੋਕ ਜਿਹੜੇ ਆ ਵੈਕਸੀਨ ਦਾ ਵਿਰੋਧ ਵੀ ਕਰ ਰਹੇ ਆ, ਖਾਸ ਕਰਕੇ ਜਿਹੜੇ ਪੁਲਿਸ ਦੀ ਜੌਬਸ ਕਰਦੇ ਆ। ਕੈਲੀਫੋਰਨੀਆ ਦੇ ਸ਼ੈਰਿਫ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਲਾਸੂਟ ਫਾਈਲ ਕੀਤਾ ਹੈ। ਰਿਵਰਸਾਈਡ ਕਾਊਂਟੀ ਸ਼ੈਰਿਫ ਸ਼ੈਡ ਬਿਨਾਕੋ ਨੇ ਉਹ ਕਹਿੰਦੇ ਪਈ ਗਵਰਨਮੈਂਟ ਦੇ ਕੋਲ ਕੋਈ ਅਥਾਰਟੀ ਨਹੀਂ ਪਈ ਉਹ ਤੁਹਾਡੀ ਹੈਲਥ ਚੁਆਇਸ ਦੇ ਉੱਤੇ
ਮੈਂਡੇਟ ਕਰੇ। ਇਸੇ ਤਰ੍ਹਾਂ ਇੱਕ ਕੈਲੀਫੋਰਨੀਆ ਦੇ ਪ੍ਰੋਫੈਸਰ ਨੇ ਵੀ ਸੂ ਕੀਤਾ, ਉਹ ਕਹਿੰਦਾ ਵੀ ਮੈਨੂੰ ਕਰੋਨਾ ਵਾਇਰਸ ਹੋ ਗਿਆ ਸੀ ਤੇ ਮੈਨੂੰ ਹੁਣ ਜਿਹੜਾ ਵੈਕਸੀਨ ਆ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ। ਓਰੇਗਨ ਦੀ ਪੁਲਿਸ ਫਾਇਰ ਫਾਈਟਰਸ ਉਹਨਾਂ ਨੇ ਵੀ ਗਵਰਨਰ ਕੇਟ ਬਰਾਊਨ ਜਿਹੜਾ ਆ ਉਹਨਾਂ ਨੂੰ ਸੂ ਕੀਤਾ ਹੈਗਾ ਆ। ਲਾਸ ਐਂਜਲਸ ਦੇ ਫਾਇਰ ਫਾਈਟਰਸ ਤੇ ਜਿਹੜੇ ਕੌਪਸ ਹੈਗੇ ਆ ਉਹ ਕਹਿ ਰਹੇ ਆ ਵੀ ਅਨਕੌਂਸਟੀਟਿਊਸ਼ਨਲ ਆ ਇਹ ਕੋਵਿਡ ਵੈਕਸੀਨ। ਸੋ ਈਵਨ ਸਾਡੇ ਇੱਥੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ, ਸੈਨ ਹੋਜ਼ੇ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪੁਲਿਸ ਆਫੀਸਰਸ ਆ ਉਹ ਵੈਕਸੀਨ ਨਹੀਂ ਲਵਾ ਰਹੇ। ਸੋ ਇਹ ਵੀ ਇੱਕ ਵੱਡਾ ਇਸ਼ੂ ਇਸ ਟਾਈਮ ਹੈਗਾ ਆ ਜੀ। ਵੈਕਸੀਨ ਮੈਂਡੇਟ ਨੂੰ ਅਨਕਨਸਟੀਟਿਊਸ਼ਨਲ ਜਿਹੜਾ ਉਹ ਕਹਿ ਰਹੇ ਆ, ਵੈਕਸੀਨ ਨੂੰ ਨਹੀਂ। ਵੈਕਸੀਨ ਲਗਵਾਉਣੀ ਨਹੀਂ ਲਗਵਾਉਣੀ ਹਰ ਇੱਕ ਦੀ ਜਿਹੜੀ ਉਹ ਮਰਜ਼ੀ ਆ। ਉਹ ਕਹਿ ਰਹੇ ਆ ਵੀ ਮਰਜ਼ੀ ਜਿਹੜੀ ਉਹ ਹੋਣੀ ਚਾਹੀਦੀ ਆ, ਸਰਕਾਰ ਧੱਕੇ ਦੇ ਨਾਲ ਇਹ ਨਾ ਕਵੇ ਵੀ ਤੂੰ ਟੀਕਾ ਭਾਈ ਜਿਹੜਾ ਉਹ ਲਵਾਉਣਾ ਆ। ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਹੈਲਥ ਨੂੰ ਲੈ ਕੇ ਆਲਰੇਡੀ ਜਿਹੜੇ ਮੈਂਡੇਟਸ ਆ ਉਹ ਹੈਗੇ ਆ। ਹੁਣ ਜਦੋਂ ਕੋਈ ਬੰਦਾ ਇੱਥੇ ਇਮੀਗਰੈਂਟ ਹੁੰਦਾ ਹੈ ਉਹਨੂੰ ਉਹ ਸਾਰੇ ਜਿਹੜੇ ਟੀਕੇ ਆ ਵੈਕਸੀਨ ਜਾਂ ਉਹ ਲਗਵਾਏ ਹੋਣੇ ਚਾਹੀਦੇ ਆ। ਇਨਫੈਕਟ ਜਿਹੜੇ US ਆਰਮੀ ਦੇ ਵਿੱਚ ਜਿਹੜੇ ਬਹੁਤ ਸਾਰੇ ਸ਼ਾਟਸ ਹੁੰਦੇ ਆ, ਹੋਰ ਬਾਕੀ ਜਿਹੜੀਆਂ ਆ ਉਸ 'ਤੇ ਮੈਂਡੇਟ ਆ। ਹੋਰ ਥਾਵਾਂ ਦੇ ਉੱਤੇ ਜਦੋਂ ਸਕੂਲੇ ਜਿਹੜੇ ਨਿਆਣੇ ਪੜ੍ਹਨ ਜਾਂਦੇ ਆ, ਜੇ ਉਹਨਾਂ ਨੇ ਪਬਲਿਕ ਸਕੂਲ ਦੇ ਵਿੱਚ ਪੜ੍ਹਨਾ ਆ ਤਾਂ ਉਹਨਾਂ ਦੇ ਲਈ ਵੀ ਜਿਹੜਾ ਉਹ ਮੈਂਡੇਟ ਜਿਹੜੇ ਉਹ ਹੈਗੇ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਕੀ ਉਸ ਦਾਇਰੇ ਦੇ ਵਿੱਚ ਕੋਵਿਡ ਦੇ ਵੈਕਸੀਨ ਨੂੰ ਲਿਆਂਦਾ ਜਾ ਸਕਦਾ ਹੈ ਕਿ ਨਹੀਂ। ਸੋ ਆਈ ਥਿੰਕ ਉਸ ਦਾ ਜਿਹੜਾ ਰੌਲਾ ਗੌਲਾ ਆ ਹੁਣ ਪੂਰਨ ਤੌਰ ਦੇ ਉੱਤੇ ਦੇਖਣ ਨੂੰ ਮਿਲੇਗਾ। ਤੇ ਅਗਲੀ ਖਬਰ, ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ 2 ਸੈਨੇਟਰਸ ਮੈਂਸ਼ਨ ਤੇ ਸਿਨੇਮਾ ਦੋਨਾਂ ਨੂੰ ਕਹਿੰਦੇ ਪਈ ਉਹ ਮਿਲਣ ਜਾ ਰਹੇ ਹੈਗੇ ਆ। ਕਹਿੰਦੇ ਪਈ $3.5 ਟ੍ਰਿਲੀਅਨ ਦਾ ਜਿਹੜਾ ਬਿੱਲ ਆਉਣਾ ਹੈਗਾ ਆ, ਪੀਪਲਸ ਬਿੱਲ ਕਰਕੇ ਜਿਹਨੂੰ ਕਿਹਾ ਜਾ ਰਿਹਾ ਹੈ, ਜਿਹਦੇ ਵਿੱਚ ਸੋਸ਼ਲ ਪ੍ਰੋਗਰਾਮ, ਕਲਾਈਮੇਟ ਐਕਸ਼ਨ ਤੇ ਸੇਫਟੀ ਨੈਟ ਐਕਸਪੈਂਸ਼ਨ ਦੇ ਉੱਤੇ ਜਿਹੜਾ ਇਹ ਮਨੀ ਸਪੈਂਡ ਕੀਤਾ ਜਾਊਗਾ। ਉਹਦੇ ਸੰਬੰਧ ਦੇ ਵਿੱਚ 2 ਸੈਨੇਟਰਸ ਜਿਹੜੇ ਆ ਹਜੇ ਥੋੜੇ ਨਾਰਾਜ਼ ਚੱਲ ਰਹੇ ਆ। ਸੋ ਡੈਮੋਕ੍ਰੇਟਸ ਦਾ ਪੂਰਾ ਜ਼ੋਰ ਹੈਗਾ ਆ ਵੀ ਘੱਟੋ ਘੱਟ ਜੇ ਆਪਾਂ 60 ਵੋਟਾਂ ਨਹੀਂ ਲੈ ਸਕਦੇ ਤੇ 50 ਜੇ ਆ ਜਾਣ ਤੇ 51ਵੀਂ ਜਿਹੜੀ ਆ ਕਮਲਾ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਵੋਟ ਪਾ ਕੇ ਇਸ ਬਿੱਲ ਨੂੰ ਪਾਸ ਕੀਤਾ ਜਾਵੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਯਾਦ ਹੋਣਾ ਇੱਕ ਵਿਵਾਦਗ੍ਰਸਤ ਜਿਹੜਾ ਡਾਕਟਰ ਨਾਸਰ ਜਿਹੜਾ ਉਹ ਸੀਗਾ, ਜਿਸ ਨੇ ਜਿਹੜੀਆਂ US ਜਿਮਨਾਸਟ ਦੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਆ ਦਰਜਨਾਂ ਹੀ ਜਿਹੜੀਆਂ ਕੁੜੀਆਂ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਦਾ ਜਿਹੜਾ ਉਹ ਕੰਮ ਕੀਤਾ ਸੀ, ਉਸ ਨੂੰ ਬਾਅਦ ਦੇ ਵਿੱਚ ਸਜ਼ਾ ਵੀ ਜਿਹੜੀ ਉਹ ਹੋ ਗਈ ਸੀਗੀ। ਅਤੇ ਅੱਜ ਕਹਿੰਦੇ ਵੀ ਬਹੁਤ ਸਾਰੇ ਜਿਹੜੀਆਂ ਸਟਾਰ ਜਿਮਨਸਟ ਆ ਉਹ ਕਾਂਗਰਸ ਦੇ ਮੂਹਰੇ ਟੈਸਟੀਮੋਨੀ ਦੇਣ ਦੇ ਲਈ ਪਹੁੰਚੀਆਂ ਸੀਗੀਆਂ, ਜਿਨ੍ਹਾਂ ਵਿੱਚ ਸਾਈਮੋਨ ਜਿਹੜੀ ਬਾਇਲਜ਼ ਅਤੇ ਮੈਕਲਾਲਾ ਮੈਰਨੀ ਉਹਨਾਂ ਨੇ ਜਿਹੜੀ ਆਪਣੇ ਬਿਆਨ ਆ ਉਹ ਦਰਜ ਜਿਹੜੇ ਉਹ ਕਰਾਏ ਵੀ ਕਿਸ ਤਰੀਕੇ ਦੇ ਨਾਲ ਜਿਹੜੇ US ਜਿਮਨਾਸਟਿਕਸ ਦਾ ਡਾਕਟਰ ਲੈਰੀ ਨਾਸਰ ਆ ਉਹਨਾਂ ਨੇ ਜਿਹੜਾ ਇਹਨਾਂ ਕੁੜੀਆਂ ਨੂੰ ਮੋਲੈਸਟ ਕੀਤਾ, ਇਹਨਾਂ ਬੱਚਿਆਂ ਨੂੰ ਜਿਹੜਾ ਉਹ ਮੋਲੈਸਟ ਕੀਤਾ ਸੀਗਾ। ਇਹਨਾਂ ਨੇ ਇੱਥੋਂ ਤੱਕ ਕਿਹਾ ਵੀ ਅਸੀਂ ਬਲੇਮ ਤਾਂ ਕਰਦੇ ਹਾਂ ਲੈਰੀ ਨਾਸਰ ਨੂੰ ਜਿਹਨੇ ਇਹ ਕਰਤੂਤਾਂ ਕੀਤੀਆਂ, ਅਤੇ ਇਨਫੈਕਟ ਸਾਰੇ ਸਿਸਟਮ ਨੂੰ ਬਲੇਮ ਕਰਦੇ ਹਾਂ ਵੀ ਬਹੁਤ ਸਾਰੀਆਂ ਉਸ ਦੇ ਖਿਲਾਫ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਉਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਗਿਆ। ਸਾਲਾਂ ਬੱਧੀ ਉਹ ਇਸੇ ਤਰੀਕੇ ਦੇ ਨਾਲ ਬੱਚੀਆਂ ਨੂੰ ਜਿਹੜਾ ਉਹ ਮੋਲੈਸਟ ਕਰਦਾ ਰਿਹਾ ਅਤੇ ਆਖਿਰਕਾਰ ਬਾਅਦ ਦੇ ਵਿੱਚ ਜਾ ਕੇ ਹੀ ਕਈ ਸਾਲਾਂ ਦੀ ਜਿਹੜੀ ਬੱਚਿਆਂ ਨੂੰ ਜਿਹੜਾ ਆ ਇਸ ਦੀਆਂ ਕਰਤੂਤਾਂ ਜਿਹੜੀਆਂ ਉਹ ਝੱਲਣੀਆਂ ਪਈਆਂ ਅਤੇ ਫਿਰ ਜਾ ਕੇ ਜਿਹੜਾ ਇਸ ਨੂੰ ਸਜ਼ਾ ਜਿਹੜੀ ਉਹ ਹੋਈ ਹੈਗੀ ਆ। ਅਤੇ ਉਹਨਾਂ ਨੇ ਲੈਰੀ ਨਾਸਰ ਦੇ ਨਾਲ ਪੂਰੇ ਸਿਸਟਮ ਨੂੰ ਹੀ ਜਿਹੜਾ ਉਹ ਬਲੇਮ ਕੀਤਾ। ਉਹਨਾਂ ਨੇ ਕਿਹਾ ਵੀ ਜਿਹੇ ਬੰਦਿਆਂ ਨੂੰ ਵਧਾਵਾ ਦੇਣ ਦੇ ਲਈ ਅਤੇ ਇਸ ਅਬਿਊਜ਼ ਨੂੰ ਹੋਰ ਚੱਲਦਾ ਰਹਿਣ ਦੇ ਲਈ ਇਹ ਪੂਰਾ ਸਿਸਟਮ ਹੀ ਜ਼ਿੰਮੇਵਾਰ ਰਿਹਾ ਆ। ਜੀ। ਦੂਸਰੇ ਪਾਸੇ ਨਾਰਥ ਕੋਰੀਆ ਇੱਕ ਵਾਰੀ ਫਿਰ ਜਿਹੜਾ ਆ ਕਹਿੰਦੇ ਵੀ ਭਲਵਾਨ ਬਣਦਾ ਜਾ ਰਿਹਾ, ਅਤੇ ਉਹਨਾਂ ਨੇ 2 ਬੈਲਿਸਟਿਕ ਮਿਸਾਈਲਸ ਜਿਹੜੀਆਂ ਆ ਈਸਟ ਕੋਸਟ ਵੱਲ ਨੂੰ ਕੱਲ੍ਹ ਛੱਡੀਆਂ ਹੈਗੀਆਂ। ਸੋ ਉਹਦੇ ਕਰਕੇ ਜਾਪਾਨ ਵਾਲੇ ਜਿਹੜੇ ਆ ਅਤੇ ਸਾਊਥ ਕੋਰੀਆ ਵਾਲੇ ਕਾਫੀ ਅਪਸੈਟ ਆ। ਅਤੇ ਇੱਕ ਹੋਰ ਕੰਟਰੋਵਰਸੀ ਹੁਣ ਹੋਰ ਬਣ ਗਈ ਕਿ ਕੁਈਨ ਐਲਿਜ਼ਾਬੈਥ ਨੇ ਕਹਿੰਦੀ ਪਈ ਜਿਹੜੇ ਨਾਰਥ ਕੋਰੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਵਧਾਈਆਂ ਭੇਜੀਆਂ ਹੈਗੀਆਂ। ਉਹਨਾਂ ਦਾ ਜਿਹੜਾ ਨੈਸ਼ਨਲ ਡੇ ਸੀਗਾ ਇਹ ਬਕਿੰਗਹਮ ਪੈਲਸ ਦੇ ਸਪੋਕਸ ਪਰਸਨ ਜਿਹੜੇ ਆ ਉਹਨਾਂ ਨੇ ਕਨਫਰਮ ਕੀਤਾ ਹੈਗਾ। ਸੋ ਨੈਸ਼ਨਲ ਜਿਹੜਾ ਨਾਰਥ ਕੋਰੀਆ ਆ ਉਹ ਆਪਣਾ ਨੈਸ਼ਨਲ ਡੇ ਜਿਹੜਾ 73rd ਐਨੀਵਰਸਰੀ ਆਫ ਫਾਊਂਡਿੰਗ ਜਿਹੜੀ ਆ ਉਹ ਮਨਾ ਰਿਹਾ ਹੈਗਾ।
ਜੀ ਸੋ ਇੱਥੋਂ ਇਹ ਪਤਾ ਲੱਗਦਾ ਆ ਵੀ ਕਈ ਵਾਰੀ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਹੁੰਦੇ ਆ ਉਹ ਕਿੰਨੇ ਜਿਹੜੇ ਉਹ ਸੁਚੇਤ ਨਹੀਂ ਹੁੰਦੇ ਵੀ ਕਿੱਧਰਲੇ ਪਾਸੇ ਦੁਨੀਆ ਜਿਹੜੀ ਆ ਉਹ ਵੱਸ ਰਹੀ ਆ। ਸਾਊਥ ਕੋਰੀਆ ਨੇ ਕਹਿੰਦੇ ਵੀ ਇਸ ਦੀ ਜਵਾਬੀ ਕਾਰਵਾਈ ਦੇ ਵਿੱਚ ਆਪਣੇ ਵੱਲੋਂ ਇੱਕ ਟੈਸਟ ਜਿਹੜਾ ਆ ਉਹ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਹੁਣ ਕਿਮ ਜੋਂਗ ਉਨ ਦੀ ਜਿਹੜੀ ਇਹ ਭੈਣ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਲਾਈਮਲਾਈਟ ਦੇ ਵਿੱਚ ਰੌਸ਼ਨੀ ਦੇ ਵਿੱਚ ਉਹ ਆ ਰਹੀ ਹੈਗੀ ਆ। ਉਸ ਨੇ ਚੇਤਾਵਨੀ ਦਿੱਤੀ ਆ ਵੀ ਸਾਊਥ ਕੋਰੀਆ ਦੇ ਨਾਲ ਜਿਹੜੇ ਵੀ ਕੋਈ ਵੀ ਮਾੜੇ ਮੋਟੇ ਸੰਬੰਧ ਵੀ ਰਹਿ ਗਏ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਨਸ਼ਟ ਆ ਉਹ ਕੀਤਾ ਜਾ ਸਕਦਾ ਆ। ਕਿਮ ਜੋਂਗ ਉਨ ਦੀ ਜਿਹੜੀ ਭੈਣ ਆ ਉਸਨੇ ਹੁਣ ਚੇਤਾਵਨੀ ਦਿੱਤੀ ਹੈ ਕੰਪਲੀਟ ਡਿਸਟਰਕਸ਼ਨ ਆਫ ਬਾਈਲੈਟਰਲ ਰਿਲੇਸ਼ਨ, ਇਹ ਆਪਸੀ ਜਿਹੜੇ ਆ ਇਹਨਾਂ ਦੇ ਵਿੱਚ। ਸੋ ਦੇਖੋ ਜਿਹੜਾ ਕਿ ਇਸ ਦੇ ਵਿੱਚ ਇਹ ਬਣਦਾ ਹੈਗਾ ਆ। ਅਤੇ 2 ਵਾਰੀ ਮੁਲਾਕਾਤ ਟਰੰਪ ਹੁਣਾਂ ਨੇ ਜਿਹੜੀ ਆ ਇਸ ਦੇ ਨਾਲ ਕੀਤੀ ਸੀ ਸਾਡੇ ਰਾਸ਼ਟਰਪਤੀ ਨੇ, ਅਤੇ ਉੱਥੋਂ ਦੇ ਮਿਲਟਰੀ ਵਾਲੇ ਨੂੰ ਸਲੂਟ ਵੀ ਜਿਹੜਾ ਉਹ ਮਾਰ ਦਿੱਤਾ ਸੀ ਟਰੰਪ ਹੁਣਾਂ ਨੇ ਵੀ ਲੈ ਵੀ ਚੱਕ ਗੱਲ ਹੀ ਕੋਈ ਨਹੀਂ, ਆਹ ਲੈ ਮੇਰੇ ਵੱਲੋਂ ਸਲੂਟ ਤੈਨੂੰ ਆਉਂਦਾ ਆ। ਸੋ ਇਹ ਕਈ ਕੁਛ ਜਿਹੜਾ ਉੱਥੇ ਵਾਪਰਿਆ ਹੈ। ਅਤੇ ਹੁਣ ਜਿਹੜਾ ਕਿਮ ਜੋਂਗ ਉਨ ਇੱਕ ਵਾਰੀ ਫਿਰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ, ਕਿਉਂਕਿ ਹੁਣ ਇੱਥੇ ਇੱਕ ਵਾਰੀ ਫਿਰ ਸੱਤਾ ਤਬਦੀਲ ਜਿਹੜੀ ਆ ਉਹ ਹੋ ਚੁੱਕੀ ਆ। ਅਗਲੀ ਖਬਰ ਜਿਹੜੀ ਆ ਡੋਲਫਿਨਸ ਦੇ ਸੰਬੰਧ ਦੇ ਵਿੱਚ ਆ। ਫੈਰੋ ਆਈਲੈਂਡ ਇੱਕ ਆਈਲੈਂਡ ਹੈਗਾ ਆ ਜਿੱਥੇ ਕਿ ਹਰ ਸਾਲ ਇੱਕ ਉਹਨਾਂ ਦੇ ਉੱਥੇ ਜਿਹੜੇ ਵਸਦੇ ਲੋਕ ਆ ਉਹਨਾਂ ਵੱਲੋਂ ਇੱਕ ਮੇਲਾ ਟਾਈਪ ਮਨਾਇਆ ਜਾਂਦਾ ਜਿਹਦੇ ਵਿੱਚ ਜਿਹੜੀਆਂ ਡੋਲਫਿਨਸ ਹੁੰਦੀਆਂ ਆ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ ਆ। ਇਸ ਵਾਰੀ 1400 ਦੇ ਕਰੀਬ ਵਾਈਟ ਸਾਈਡਡ ਡੋਲਫਿਨਸ ਆ ਜਿਹੜਾ ਉਹ ਕਤਲ ਕਰ ਦਿੱਤੀਆਂ ਗਈਆਂ। ਹੁਣ ਇਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਐਨੀਮਲ ਰਾਈਟਸ ਗਰੁੱਪਸ ਵਾਲੇ ਆ ਉਹ ਇਹਦਾ ਰੌਲਾ ਪਾ ਰਿਹਾ ਵੀ ਇਹ ਤਾਂ ਸ਼ਰੇਆਮ ਜਿਹੜਾ ਆ ਕਤਲ ਹੋ ਰਿਹਾ ਹੈਗਾ, ਇਹ ਬਹੁਤ ਮਾੜੀ ਗੱਲ ਹੈਗੀ ਆ। ਜਿਹੜਾ ਫੈਰੋ ਆਈਲੈਂਡ ਆ ਇਹ ਇੱਕ ਤਰ੍ਹਾਂ ਨਾਲ ਆਟੋਮੋਨਸ ਜਿਹੜੀ ਟੈਰੀਟਰੀ ਹੈਗੀ ਆ ਕਿੰਗਡਮ ਆਫ ਡੈਨਮਾਰਕ ਤੇ ਹਾਫਵੇ ਬਿਟਵੀਨ ਸਕਾਟਲੈਂਡ ਤੇ ਆਈਸਲੈਂਡ ਦੇ ਵਿੱਚ ਹੈਗੀ ਆ, ਅਟਲਾਂਟਿਕ ਓਸ਼ਨ ਦੇ ਵਿੱਚ। ਐਨੂਅਲ ਵੇਲ ਹੰਟ ਜਿਹੜਾ ਆ ਇਹ ਉੱਥੇ ਦਾ ਇੱਕ ਕਲਚਰ ਆ, ਸੈਂਚਰੀਜ਼ ਓਲਡ ਕਲਚਰ ਹੈਗਾ ਆ। ਪਹਿਲਾਂ ਤਾਂ ਕਹਿੰਦੇ ਵੀ ਬਹੁਤ ਘੱਟ ਜਿਹੜੀਆਂ ਡੋਲਫਿਨਸ ਆ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ, ਪਰ ਇਸ ਸਾਲ 1400 ਇੱਕੋ ਟਾਈਮ ਦੇ ਉੱਤੇ ਜਿਹੜੀਆਂ ਆ ਮਾਰ ਦਿੱਤੀਆਂ ਗਈਆਂ, ਜਿਹਦੇ ਨਾਲ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜੇ ਐਨੀਮਲ ਰਾਈਟਸ ਗਰੁੱਪਸ ਵਾਲੇ ਆ ਉਹ ਇਹਦਾ ਵਿਰੋਧ ਕਰ ਰਹੇ ਆ ਵੀ ਇਹ ਮਾੜੀ ਗੱਲ ਆ। ਜੀ ਬਿਲਕੁਲ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਹਾਜ਼ਰ ਹੁੰਦੇ ਆ ਅਤੇ ਪ੍ਰੋਗਰਾਮ ਜਿਹੜਾ ਆ ਉਹ ਅਪਡੇਟ ਅਮਰੀਕਾ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। साउथ ईस्ट एशियन पेजेंट पेश करते ने मिस एंड मिसेस पंजाबन सेंट्रल वैली कैलिफोर्निया 2021 सूरत ते सीरत दा सुमेल 2 कैटेगरीज 18 तो 30 साल ते 25 तो 40 एंड अबव। रजिस्ट्रेशन फी $100। रजिस्ट्रेशन दी आखिरी तारीख 31 अगस्त 2021। फैमिली शो मदर किड्स वॉक टिकट $50। VIP टिकट्स $100। टिकटा डोर ते नहीं मिलनियां। एपेटाइजर्स एंड डिनर इंक्लूडेड। VIP टिकट गिव अवे लकी विनर नु 1 एयर टिकट टू इंडिया ते गोल्ड इयरिंग्स। सीट्स लिमिटेड ने एंड टिकट्स ऑनलाइन या इंडियन स्टोर अवेलेबल ने। ज्यादा जानकारी या स्पॉन्सरशिप लिए कॉल करो 5597851348 559 785 1348। अपनी सेफ्टी लिए कोविड वैक्सीनेशन लगवा के आओ। समा तारीख ते वेन्यू नोट कर लो। मिस एंड मिसेस पंजाबन 2021 18 सितंबर 2021 3 PM to 8 PM। एलीट इवेंट वेन्यू 4105 वेस्ट फिगरटन ड्राइव फ्रेस्नो।
ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਜੇਕਰ ਤੁਹਾਨੂੰ NCLEX ਐਗਜ਼ਾਮ ਲਈ ਕੋਚਿੰਗ ਦੀ ਲੋੜ ਹੈ ਜਾਂ ਨਰਸਿੰਗ ਰਿਲੇਟਡ ਕੋਈ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ ਅੰਮ੍ਰਿਤ ਸੰਧੂ ਜੀ ਨੂੰ 559 285 2084 559 285 2084। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ ਏਸੀ, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ ਏਸੀ ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। ਏਸੀ ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ਏਸ 에ਅਰ ਕੰਡੀਸ਼ਨਿੰਗ 5597707705 559 770 7705। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇਣ ਲਈ ਅੱਜ ਹੀ ਕਾਲ ਕਰੋ 408 272 5200 408 272 5200। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0Z81978। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ, ਅਤੇ ਜਿਵੇਂ ਤੁਹਾਨੂੰ ਪਤਾ ਹੈ ਹਰ ਬੁੱਧਵਾਰ ਨੂੰ ਆਪਾਂ ਜਿਹੜੀ ਆ ਰੀਅਲ ਅਸਟੇਟ ਅਤੇ ਜਿਹੜੀ ਆ ਮਾਰਕੀਟ ਆ, ਮੌਰਗੇਜ ਦੀ ਇੰਡਸਟਰੀ ਆ, ਉਸ ਦੇ ਬਾਰੇ ਜਿਹੜੀ ਗੱਲਬਾਤ ਕਰਦੇ ਹਾਂ। ਅਤੇ ਆਪਣੇ ਨਾਲ ਜੁੜਦੇ ਨੇ ਮੋਹਨ ਚੀਮਾ ਜੀ, ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਰਾਜਪਾਲ ਜੀ ਸਤਿ ਸ਼੍ਰੀ ਅਕਾਲ ਜੀ, ਆਪ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਮੋਂਚੀਮਾ ਜੀ ਆਪਣੀ ਆਈਡੀ ਸ਼ੇਅਰ ਕਰ ਦਿਓ ਜੀ ਤੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਹਾਂਜੀ ਵੀਰ ਜੀ, ਸੋ ਜਿਹੜੀ ਸਾਡੀ ਲੋਨ ਦੀ ਆਈਡੀ ਹੈਗੀ ਹੈ ਉਹ ਹੈਗੀ ਜੀ NMLS ID ਨੰਬਰ 698952। ਜਿਹੜੀ ਸਾਡੀ ਰੀਅਲ ਸਟੇਟ ਨਾਲ ਜੁੜੀ ਆਈਡੀ ਹੈਗੀ ਹੈ ਜ਼ੈਂਡਰ ਰੀਅਲ ਸਟੇਟ ਨਾਲ, ਉਹ ਹੈਗਾ ਜੀ DRE ਨੰਬਰ 02067197 ਜੀ। ਜੀ ਸੋ ਮੋਂਚੀਮਾ ਜੀ ਗੱਲਬਾਤ ਜੇ ਆਪਾਂ ਸ਼ੁਰੂ ਕਰਦੇ ਜਾਈਏ, ਸੋ ਰੀਫਾਈਨੈਂਸ ਨੂੰ ਲੈ ਕੇ ਕਿੱਦਾਂ ਦੀ ਸਥਿਤੀ ਜਿਹੜੀ ਉਹ ਚੱਲ ਰਹੀ ਆ? ਹਾਊ ਆਰ ਦਾ ਰੇਟਸ ਜਿਹੜੇ ਆ ਰਾਈਟ ਨਾਓ ਉਹ ਕਿੱਦਾਂ ਦੇ ਆ? ਹਾਂਜੀ, ਜੇ ਅਸੀਂ ਗੱਲ ਕਰੀਏ ਰੇਟਸ ਦੀ, ਇਸ ਵੇਲੇ ਜਿਹੜੇ ਇੰਟਰਸਟ ਰੇਟਸ ਹੈਗੇ ਨੇ, ਜਿਵੇਂ ਕਿ ਅਸੀਂ ਸਭ ਜਾਣਦੇ ਹਾਂ, ਇੱਕ ਤਾਂ ਜਿਹੜੀ ਗੱਲਬਾਤ ਹੈਗੀ ਹੈ ਕੋਵਿਡ ਦੀ, ਹਜੇ ਤੱਕ ਇਹਦਾ ਕੋਈ ਕਹਿ ਲਓ ਵੀ ਪਰਮਾਨੈਂਟ ਹੱਲ ਜਿਹੜਾ ਇਸ ਵੇਲੇ ਹੈਗਾ ਉਹ ਨਹੀਂ ਨਿਕਲਿਆ ਹੈਗਾ, ਕਿਉਂਕਿ ਤੁਸੀਂ ਜੇ ਜਾਣੇ ਵੀ ਅਨਵੈਕਸੀਨੇਟਿਡ ਤੇ ਵੈਕਸੀਨੇਟਡ ਦੇ ਵਿੱਚ ਜਿਹੜਾ ਰੌਲਾ ਜਿਹਾ ਪਿਆ ਹੋਇਆ, ਇਹਦੇ ਕਾਰਨ ਜਿਹੜੀ ਮਾਰਕੀਟ ਦੇ ਉੱਪਰ ਇੰਟਰਸਟ ਰੇਟਸ ਹੈਗੇ ਨੇ ਉਹ ਕਹਿ ਲਓ ਵੀ ਘੱਟ ਹੈਗੇ ਨੇ। ਦੂਜੀ ਜਿਹੜੀ ਇੱਕ ਰਿਪੋਰਟ ਆਈ ਸੀਗੀ ਲੇਟਲੀ, ਉਹ ਸੀਗੀ ਕਿ ਜਿਹੜੀ ਇਨਫਲੇਸ਼ਨ ਦੀ ਗੱਲ ਚੱਲਦੀ ਸੀ ਨਾ, ਵੀ ਇਨਫਲੇਸ਼ਨ ਬੜੀ ਵੱਧ ਰਹੀ ਹੈਗੀ ਹੈ, ਖਰਚੇ ਬੜੇ ਹੋ ਰਹੇ ਆ, ਮਹਿੰਗਾਈ ਬੜੀ ਵੱਧ ਰਹੀ ਹੈ, ਪਰ ਜਿਹੜੀ ਰਿਪੋਰਟ ਗਵਰਨਮੈਂਟ ਵੱਲੋਂ ਇਸ਼ੂ ਗਈ ਸੀਗੀ ਉਹ ਕਹਿੰਦੇ ਵੀ ਥੋੜੀ ਜਿਹੀ ਕਹਿ ਲਓ ਵੀ ਇੰਨੀ ਜ਼ਿਆਦਾ ਘਬਰਾਉਣ ਵਾਲੀ ਉਹਦੇ ਦੀ ਗੱਲ ਉਹਨਾਂ ਨੇ ਨਹੀਂ ਦੱਸੀ। ਉਹਦੇ ਕਾਰਨ ਵੀ ਇਹ ਹੋਇਆ ਕਿ ਜਿਹੜੇ ਹੁਣ ਇਨਵੈਸਟਰ ਹੈਗੇ ਆ ਉਹ ਵੀ ਜਿਹੜੇ ਕਹਿ ਲਓ ਵੀ ਰੇਟ ਵਧਾਉਣ ਨੂੰ ਰਾਜੀ ਨਹੀਂ ਹੈਗੇ। ਸੋ ਇਸ ਵੇਲੇ ਜਿਹੜੇ ਵਿਆਜ ਹੈਗੇ ਨੇ ਉਹ ਕਹਿ ਲਓ ਵੀ ਪੂਰੇ ਪੈਂਡੈਮਿਕ ਦੇ ਦੌਰਾਨ ਬਿਲਕੁਲ ਲੋਐਸਟ ਆ ਗਏ ਨੇ। ਹੁਣ ਜਿਹੜਾ ਐਗਜ਼ਾਮਪਲ ਤੁਹਾਨੂੰ ਮੈਂ ਦੇ ਦੇਣਾ ਵੀ ਜੇ ਕਿਸੇ ਦਾ ਗੁੱਡ ਕ੍ਰੈਡਿਟ ਹੈਗਾ, ਮਤਲਬ ਕਿ 740 ਪਲੱਸ ਕਹਿ ਲਓ ਅੱਛਾ ਸਕੋਰ ਹੈਗਾ ਉਹਨਾਂ ਦਾ, ਘਰ ਦੇ ਵਿੱਚ 40% ਜਾਂ 45% ਜੇ ਉਹਨਾਂ ਦੀ ਐਕੁਇਟੀ ਵੀ ਹੈਗੀ ਹੈ ਘਰ ਦੇ ਵਿੱਚ, ਤੇ ਜੇ ਲੋਨ ਬੈਲੈਂਸ ਜਿਹੜਾ ਹੈਗਾ ਅਸੀਂ ਨਾਰਮਲੀ 300 ਤੋਂ ਲੈ ਕੇ 540 ਤੱਕ ਦੀ ਕਹਿ ਲਓ ਜਿਹਨਾਂ ਦੇ ਵਿੱਚ ਉਹਨਾਂ ਦਾ ਕਹਿ ਲਓ ਵੀ ਲੋਨ ਬੈਲੈਂਸ ਰਹਿੰਦਾ, ਇਹ ਉਹਨਾਂ ਵਾਸਤੇ ਹੈਗਾ। ਉਹਨਾਂ ਵਾਸਤੇ ਜਿਹੜਾ 15 ਸਾਲ ਦਾ ਰੇਟ ਹੈਗਾ ਰਾਜਕੁਮਾਰ ਭਾਜੀ, ਉਹ ਇਸ ਵੇਲੇ ਹੈਗਾ ਫਿਕਸ 1.99, 15 ਈਅਰ ਮੌਰਗੇਜ, APR ਹੈਗਾ ਦੈਟ ਇਜ਼ ਅਰਾਊਂਡ 2.25। ਇਹੋ ਜਿਹੜੀ ਸੇਮ ਸਥਿਤੀ ਦੇ ਵਿੱਚ ਜੇ ਤੁਸੀਂ 30 ਸਾਲ ਦਾ ਰੀਫਾਈਨੈਂਸ ਕਰਾਉਣਾ ਹੈਗਾ, ਇਹ ਪ੍ਰਾਇਮਰੀ ਰੈਜ਼ੀਡੈਂਸ ਹੈਗਾ, ਇਹ ਕੋਈ ਕੈਸ਼ ਆਊਟ ਨਹੀਂ ਹੈਗਾ, ਸਿਰਫ ਰੇਟ ਐਂਡ ਟਰਮ ਮੈਨੂੰ ਕਹਿੰਦੇ ਆ ਜਿਹੜੀ 30 ਸਾਲ ਦੀ ਮੌਰਗੇਜ ਹੈਗੀ ਆ ਉਹ ਇਸ ਵੇਲੇ 2.625 ਤੇ APR ਹੈਗਾ 2.89 ਹੈਗਾ। ਸੋ 15 ਸਾਲ ਦੀ ਮੌਰਗੇਜ ਕਰਾਉਣ ਦਾ ਅਸੀਂ ਸਾਰਿਆਂ ਨੂੰ ਐਫਰਟ ਸਾਡੀ ਹੈਗੀ ਆ ਵੀ ਉਹ ਕਰਾਉਣ। ਜਿਨ੍ਹਾਂ ਨੇ ਰੀਫਾਈਨੈਂਸ ਨਹੀਂ ਕਰਾਇਆ, ਪਲੀਜ਼ ਸਾਡੀ ਵੈਬਸਾਈਟ www.gozender.com ਤੇ ਜਾ ਕੇ ਉਹ ਅਪਲਾਈ ਵੀ ਕਰ ਸਕਦੇ ਨੇ। ਸਾਡੇ ਨਾਲ ਜੇ ਕੋਈ ਸੰਬੰਧ ਕਰਨਾ, ਕਾਲ ਕਰਨੀ ਹੈ ਤੇ 509-905-2575 ਤੇ ਕਾਲ ਵੀ ਕਰ ਸਕਦੇ ਨੇ। ਇਹ ਜਿਹੜਾ ਮੌਕਾ ਹੈਗਾ ਨਾ, ਖਾਸ ਕਰ ਰਾਜਕੁਮਾਰ ਵਾਲੀ 15 ਈਅਰ ਦਾ ਮੌਰਗੇਜ ਦਾ, ਇਹ ਤੇ ਕਹਿ ਲਓ ਵੀ ਇਟ ਇਜ਼ ਦੀ ਬੈਸਟ ਕੇਸ ਸਿਨੈਰੀਓ ਇਸ ਵੇਲੇ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਇਸ ਚੀਜ਼ ਦਾ ਜ਼ਰੂਰ ਫਾਇਦਾ ਚੁੱਕਣਾ ਚਾਹੀਦਾ, ਕਿਉਂਕਿ ਜਿਹੜੀ ਇਹ ਹੈਗੀ ਚੀਜ਼ ਲੈਵਰੇਜ ਕਰਨ ਦੀ ਮਨੀ ਜਿਹੜੀ ਹੈਗੀ ਹੈ ਨਾ, ਜਿਹੜਾ ਪੈਸਾ ਹੈਗਾ ਜੀ, ਇਹ ਤੁਸੀਂ ਲੈਵਰੇਜ ਕਰ ਸਕਦੇ ਹੋ, ਤੁਹਾਡੇ ਹਿੱਤ 'ਚ ਹੈਗਾ। ਕਹਿਣ ਦਾ ਭਾਵ ਵੀ ਤੁਹਾਨੂੰ ਇਹ ਬੈਨੀਫਿਟ ਦਊਗਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਚੀਜ਼ ਦਾ ਜਿਹਨਾਂ ਨੇ ਵੀ ਰੀਫਾਈਨੈਂਸ ਨਹੀਂ ਕਰਾਇਆ ਜਾਂ ਉਹਨਾਂ ਦੇ ਕੋਈ ਕੁਐਸਚਨ ਹੈਗੇ, ਕੋਈ ਡਾਊਟ ਹੈਗੇ ਨੇ, ਤੇ ਉਹ ਪਲੀਜ਼ ਕਾਲ ਕਰਨ, ਅਸੀਂ ਉਹਨਾਂ ਜ਼ਰੂਰ ਇਸ ਮਾਮਲੇ 'ਚ ਹੈਲਪ ਕਰ ਸਕਦੇ ਹਾਂ ਜੀ। ਬਿਲਕੁਲ, ਨੰਬਰ 509-905-2575 5592052575 ਦੇ ਉੱਤੇ। ਤੇ ਮੋਂਚੀਮਾ ਜੀ ਇੱਕ ਹਾਊਸ ਲਾਈਨ ਜਿਹੜੀ ਆ ਇਕਵਿਟੀ ਹੁੰਦੀ ਆ, ਇੱਕ ਉਹ ਚੀਜ਼ ਹੁੰਦੀ, ਇੱਕ ਕੈਸ਼ ਆਊਟ ਦਾ ਜਿਹੜਾ ਉਹ ਜ਼ਿਕਰ ਕੀਤਾ ਆ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ। ਬਹੁਤ ਸਾਰੇ ਜਿਹੜੇ ਲਿਸਨਰਸ ਆ ਉਹਨਾਂ ਨੂੰ ਸ਼ਾਇਦ ਇਸ ਦੇ ਬਾਰੇ ਨਾ ਪਤਾ ਹੋਵੇ ਵੀ ਇਹਨਾਂ ਦਾ ਕੀ ਮਕਸਦ ਕੀ ਹੁੰਦਾ ਤੇ ਇਹਨਾਂ ਦਾ ਮਤਲਬ ਕੀ ਹੈਗਾ, ਕੀ ਚੀਜ਼ਾਂ ਨੇ। ਹਾਂਜੀ ਬਿਲਕੁਲ ਜੀ, ਬਿਲਕੁਲ, ਬਹੁਤ ਅੱਛਾ ਸਵਾਲ ਤੁਹਾਡਾ ਵੀਰ ਜੀ। ਐਕਚੁਅਲੀ ਦੇਖੋ, ਜਿਨ੍ਹਾਂ ਨੂੰ ਤਾਂ ਥੋੜੇ ਬਹੁਤੇ ਪੈਸੇ ਚਾਹੀਦੇ ਨਾ, ਜਿਵੇਂ ਸਪੋਜ਼ ਕਰੋ ਵੀ ਕੋਈ ਕਹਦੇ ਮੈਨੂੰ ਯਾਰ 40,000 ਚਾਹੀਦਾ ਜਾਂ ਸਿਰਫ 30,000 ਚਾਹੀਦਾ, ਉਹਨਾਂ ਵਾਸਤੇ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਹੈ ਉਹ ਠੀਕ ਰਹਿੰਦੀ ਹੈ। ਉਹ ਬੇਸਿਕਲੀ ਬੈਂਕ ਨੇ ਤੁਹਾਡੇ ਕ੍ਰੈਡਿਟ, ਤੁਹਾਡੀ ਇਨਕਮ ਦੇ ਕੇ, ਤੁਹਾਡੇ ਘਰ ਦੀ ਐਕੁਇਟੀ ਦੇ ਕੇ ਤੁਹਾਨੂੰ ਉਹਦੇ ਘਰ ਦੇ ਉੱਪਰ ਇੱਕ ਸੈਕਿੰਡ ਮੌਰਗੇਜ ਪਾ ਦਿੰਦੇ ਆ ਲਾਈਨ ਆਫ ਕ੍ਰੈਡਿਟ ਦਾ। ਉਹਨਾਂ ਨੂੰ ਲੀਨ ਜੀ ਪਾ ਕੇ ਤੁਹਾਨੂੰ ਉਹਨੇ ਜੋ ਵੀ 40,000 ਦੇਣਾ ਚਾਹੀਦਾ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਉਹ ਦੇ ਦਿੰਦੇ। ਉਹਦੇ ਥੋੜੇ ਰੇਟਸ ਜ਼ਿਆਦਾ ਹੁੰਦੇ ਨੇ, ਪਰ ਜੇ ਕਿਸੇ ਨੂੰ ਜ਼ਿਆਦਾ ਅਮਾਊਂਟ ਚਾਹੀਦੀ ਹੈ, ਮਤਲਬ ਸਪੋਜ਼ ਕਰੋ ਕਿਸੇ ਨੂੰ 2 ਲੱਖ ਚਾਹੀਦਾ ਹੈ, ਕਿਸੇ ਨੂੰ 2.5 ਲੱਖ ਚਾਹੀਦਾ, ਉਹਨਾਂ ਵਾਸਤੇ ਮੈਂ ਇਹ ਰეკਮੈਂਡ ਕਰਾਂਗਾ ਕਿ ਉਹ ਕੈਸ਼ ਆਊਟ ਦੀ ਨਾ ਫਿਕਸ ਮੌਰਗੇਜ ਕਰਾ ਲੈਣ, ਤਾਂ ਜਿੰਨਾ ਮੈਕਸਿਮਮ ਪੈਸਾ ਮਿਲ ਸਕਦਾ ਜਿਹਨਾਂ ਨੂੰ ਲੋੜ ਦੇ ਮੁਤਾਬਿਕ ਉਹ ਲੈ ਲੈਣ, ਕਿ ਉਹ ਤੁਹਾਨੂੰ ਇੱਕ ਤਾਂ ਰੇਟ ਵਧੀਆ ਮਿਲ ਜਾਊਗਾ, ਦੂਜੀ ਉਹ ਫਿਕਸ ਮੌਰਗੇਜ ਹੁੰਦੀ ਹੈ। ਸੋ ਦੈਟ ਇਜ਼ ਏ ਗੁੱਡ ਆਪਸ਼ਨ। ਜਿਨ੍ਹਾਂ ਨੂੰ ਜ਼ਿਆਦਾ ਪੈਸੇ ਚਾਹੀਦੇ ਆ ਉਹ ਰੀਫਾਈਨੈਂਸ ਕੈਸ਼ ਆਊਟ ਕਰਾਉਣ,
ਜਿਹਨਾਂ ਨੂੰ ਥੋੜੇ ਬਹੁਤੇ ਚਾਹੀਦੇ ਨੇ ਉਹ ਹੋਮ ਲਾਈਨ ਆਫ ਐਕੁਇਟੀ ਜਿਹੜੀ ਹੈਗੀ ਹੈ ਉਹ ਉਹਦੇ ਵਾਸਤੇ ਵੀ ਅਪਲਾਈ ਕਰ ਸਕਦੇ ਨੇ। ਸਾਡਾ ਬੈਂਕ ਅਸੀਂ ਜ਼ਿਆਦਾ ਹੋਮ ਜਿਹੜੇ ਰਾਈਨ ਵਾਈਜ਼ ਬਹੁਤ ਹੀ ਮਤਲਬ ਘੱਟ ਮਾਮਲੇ 'ਚ ਦਖਲ ਦਿੰਦੇ ਹਾਂ, ਕਿਉਂਕਿ ਇਹਨਾਂ ਦੇ ਰੇਟ ਥੋੜੇ ਜ਼ਿਆਦਾ ਹੁੰਦੇ, ਫਿਰ ਕਲਾਇੰਟ ਕਹਿੰਦੇ ਆ ਰੇਟ ਬਹੁਤ ਜ਼ਿਆਦਾ ਹੈ ਤੇ ਉਹ ਫਾਇਦਾ ਕੋਈ ਨਹੀਂ ਹੈਗਾ। ਸੋ ਰეკਮੈਂਡੇਸ਼ਨ ਇਹ ਹੈਗੀ ਹੈ ਵੀ ਜੇ ਤੁਸੀਂ ਕੈਸ਼ ਆਊਟ ਕਰਾ ਕੇ ਲੈ ਸਕਦੇ ਹੋ ਪੈਸੇ, ਉਹ ਤੁਹਾਨੂੰ ਸਸਤੇ ਵਿਆਜ ਤੇ ਚਲੋ ਵੀ ਮਿਲ ਸਕਦੇ ਨੇ ਜੀ। ਤੇ ਇਹਦੇ ਵਿੱਚ ਇਹ ਵੀ ਦੱਸ ਦਿਓ ਵੀ ਇਕੁਇਟੀ ਕਿੰਨੀ ਕੁ ਹੋਣੀ ਚਾਹੀਦੀ ਘਰ ਦੇ ਵਿੱਚ ਜਦੋਂ ਬੰਦਾ ਇਸ ਚੀਜ਼ ਬਾਰੇ ਜਿਹੜਾ ਉਹ ਸੋਚ ਰਿਹਾ ਹੈਗਾ? ਹਾਂਜੀ, ਜਿਹੜਾ ਤੇ ਕੈਸ਼ ਆਊਟ ਹੈਗਾ ਵੀ ਜੀ ਅਪ ਟੂ 80% ਉਹਨਾਂ ਨੇ ਕਹਿ ਲਓ ਵੀ ਜਿਹੜਾ ਰੂਲ ਹੈਗਾ you have to have 80% of ਕਹਿ ਲਓ ਵੀ ਐਕੁਇਟੀ ਘਰ 'ਚ 20% ਬੈਂਕ ਰੱਖ ਲੈਣੀ ਹੈ, 80% ਉਹ ਤੁਹਾਨੂੰ ਮਿਲ ਸਕਦਾ। ਉਹਦੇ ਵਿੱਚ ਸਪੋਜ਼ ਕਰੋ ਤੁਹਾਡਾ ਕੋਈ ਲੋਨ ਅਮਾਊਂਟ ਰਹਿੰਦਾ ਉਹ ਤੁਸੀਂ ਮਾਈਨਸ ਕਰਕੇ ਬਾਕੀ ਜਿਹੜੇ ਪੈਸੇ ਹੈਗੇ ਆ ਉਹ ਤੁਹਾਡੇ ਹੱਥ ਵਿੱਚ ਚੈੱਕ ਜਾਂ ਤੁਹਾਡੇ ਬੈਂਕ ਦੇ ਵਿੱਚ ਤਾਂ ਬੈਂਕ ਵਾਲੇ ਉਹ ਵਾਇਰ ਕਰ ਸਕਦੇ ਨੇ। ਇਹ ਜਿਹੜੀਆਂ ਮੌਰਗੇਜ ਦੀਆਂ ਗੱਲਾਂ ਹੈਗੀਆਂ ਨਾ ਰਾਗੀ ਵਾਰੀ ਅਸੀਂ ਕਈ ਵੀਡੀਓ ਸ਼ੋਅ ਕਰਨੇ ਆ, ਇਹਦੇ ਵਾਸਤੇ ਮੈਂ ਸਭ ਨੂੰ ਇੱਕ ਗੱਲ ਹੋਰ ਇਹ ਕਹੂੰਗਾ ਕਿ ਜਦੋਂ ਵੀ ਤੁਸੀਂ ਸਾਡੇ ਆਫਿਸ 'ਚ ਕਾਲ ਕਰਦੇ ਹੋ ਵੀ ਜੀ ਇਹ ਕੋਈ ਇਹਦੇ ਵਿੱਚ ਤੁਹਾਡੀ ਕੋਈ ਫੀਸ ਨਹੀਂ ਹੁੰਦੀ, ਕੋਈ ਕੰਸਲਟੇਸ਼ਨ ਕਰ ਲਓ ਵੀ ਇੱਦਾਂ ਦਾ ਕੋਈ ਤੁਸੀਂ ਇਹ ਨਾ ਸੋਚੋ ਵੀ ਤੁਹਾਡੇ ਟਾਈਮ ਦੇ ਅਸੀਂ ਕੋਈ ਪੈਸੇ ਲਵਾਂਗੇ ਜਾਂ ਸਾਡੇ ਟਾਈਮ ਦੇ ਕੋਈ ਪੈਸੇ ਲਵਾਂਗੇ। ਇਹ ਤੁਸੀਂ ਬਸ ਤੁਹਾਡੇ ਵਾਸਤੇ ਇੱਕ ਸਰਵਿਸ ਹੈਗੀ ਹੈ। ਆਪਣੇ ਸਵਾਲ ਜ਼ਰੂਰ ਕਲੀਅਰ ਕਰ ਲਓ ਔਰ ਖਾਸ ਕਰ ਬੜੀ ਵਾਰੀ ਇਹ ਹੋ ਜਾਂਦਾ ਰਾਗੀ ਵਾਰੀ ਲੋਕਾਂ ਨੇ ਨਾ ਕਿਤੇ ਲੋਨ ਦੀ ਐਪਲੀਕੇਸ਼ਨ ਲਾਈ ਹੁੰਦੀ ਹੈ, ਕਿਤੇ ਉਹ ਕਿਸੇ ਤਰੀਕੇ ਨਾਲ ਨਹੀਂ ਹੁੰਦੀ, ਫਿਰ ਬੰਦਾ ਸਟ੍ਰੈਸ ਆਊਟ ਹੋ ਜਾਂਦਾ ਯਾਰ ਹੁਣੇ ਪਤਾ ਨਹੀਂ ਕੀ ਪੰਗਾ ਪੈ ਗਿਆ ਤੇ ਉਹ ਛੱਡ ਹੀ ਦਿੰਦੇ ਵਿੱਚ ਇਹ ਗੱਲ। ਸੋ ਹੌਸਲਾ ਨਹੀਂ ਛੱਡਣਾ, ਜੇ ਤੁਹਾਡੀ ਕਿਤੇ ਵੀ ਗੱਲ ਚੱਲਦੀ ਹੈ ਜੇ ਹੋ ਜਾਂਦਾ ਵੈਰੀ ਨਾਈਸ ਵੈਰੀ ਗੁੱਡ। ਜੇ ਕੋਈ ਪ੍ਰੋਬਲਮ ਆ ਗਈ ਹੈ ਅੱਗੇ ਗੱਲ ਨਹੀਂ ਚੱਲਦੀ, ਤੁਸੀਂ ਘਰ ਬੁੱਕ ਕਰਾਇਆ ਹੋਇਆ ਹੁਣ ਤੁਹਾਡਾ ਲੋਨ ਨਹੀਂ ਹੋ ਰਿਹਾ, ਤੁਸੀਂ ਕੋਈ ਹੁਣ ਕੀ ਕਰੀਏ ਕਿਤੇ, ਇਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਕੋਸ਼ਣ ਲੱਭੋ ਜਾਂ ਹੋਰ ਪੈਸੇ ਦਿਓ, ਇੱਕ ਸੈਕਿੰਡ ਓਪੀਨੀਅਨ ਜ਼ਰੂਰ ਲਓ ਸਾਡੇ ਕੋਲ, ਸਾਡੇ ਨਾਲ ਸਲਾਹ ਮਸ਼ਵਰਾ ਕਰੋ। ਅਸੀਂ ਇਸ ਮਾਮਲੇ ਵਿੱਚ ਬਹੁਤ ਆਪਣੇ ਹਜ਼ਾਰਾਂ ਲੋਕਾਂ ਦੀ ਕਹਿ ਲਓ ਵੀ ਮਦਦ ਆਲਰੇਡੀ ਕਰ ਸਕੇ ਹਾਂ, ਔਰ ਜੇ ਤੁਹਾਨੂੰ ਕੋਈ ਲੋੜ ਹੈਗੀ ਹੈ ਤਾਂ ਪਲੀਜ਼ ਸਾਨੂੰ ਵੀ ਤੁਸੀਂ ਜ਼ਰੂਰ ਕੰਟੈਕਟ ਕਰੋ ਜੀ। ਜੀ ਬਿਲਕੁਲ, ਇਹਨਾਂ ਨੰਬਰ 5599052575 ਮੋਹਨ ਚੀਮਾ ਜੀ, ਜਦ ਮੈਂ ਵੀਕਐਂਡ ਦੇ ਉੱਤੇ ਜਾ ਰਿਹਾ ਸੀ, ਇੱਧਰ ਉੱਧਰ ਘੁੰਮ ਰਿਹਾ ਸੀ, ਘਰਾਂ ਦੇ ਬਾਹਰ ਫੱਟੇ ਜਿਹੜੇ ਦਿਖਣੇ ਜ਼ਿਆਦਾ ਸ਼ੁਰੂ ਹੋਏ ਆ। ਕੀ ਇਹਦਾ ਮਤਲਬ ਇਹ ਆ ਵੀ ਮਾਰਕੀਟ ਦੇ ਵਿੱਚ ਇਨਵੈਂਟੋਰੀ ਥੋੜੀ ਵਧੀ ਆ ਜਾਂ ਵੈਸੇ ਹੀ ਜ਼ਿਆਦਾ ਨਜ਼ਰ ਆ ਰਹੇ? ਹਾਂਜੀ, ਦੋ ਗੱਲਾਂ ਹੈਗੀਆਂ ਜੀ। ਇਨਵੈਂਟੋਰੀ ਇੰਨੀ ਜ਼ਿਆਦਾ ਹਜੇ ਨਹੀਂ ਵਧੀ, ਜਿਹੜੀਆਂ ਰਿਪੋਰਟਾਂ ਹਿਸਾਬ ਨਾਲ ਥੋੜੀ ਬਹੁਤੀ ਇਨਕਰੀਜ਼ ਹੋਈ ਹੈ। ਗੱਲਬਾਤ ਇਹ ਹੋਈ ਹੈ ਕਿ ਲੋਕਾਂ ਨੇ ਪੈਸੇ ਐਕਸਟਰਾ ਮੰਗਣੇ ਸ਼ੁਰੂ ਕਰਤੇ ਜੀ ਬਹੁਤ ਜ਼ਿਆਦਾ। ਹੁਣ ਜੇ ਸਪੋਜ਼ ਕਰੋ ਕੋਈ ਘਰ ਦੀ ਵੈਲਿਊ ਜਦੋਂ ਅਸੀਂ ਬੈਂਕ ਵਾਲੇ ਦਾ ਸਿਸਟਮ ਨਾਲ ਦੇਖਦੇ ਹਾਂ ਕਿ 5 ਲੱਖ ਦਾ ਘਰ ਹੈਗਾ, ਸਾਨੂੰ ਲੱਗਦਾ ਵੀ ਇਹ ਇੰਨੀ ਕੁ ਵੈਲਿਊ ਹੈਗੀ ਹੈ, ਪਰ ਉਹ ਘਰ ਲੱਗਾ ਹੋਇਆ 5.5 ਜਾਂ 6 ਲੱਖ ਦਾ। ਤੇ ਉਹ ਹੁਣ ਵੇਲੇ ਉਹਨਾਂ ਨੇ ਲੋਕੀ ਵੀ ਸੋਚਦੇ ਯਾਰ ਹੁਣ ਮੈਂ ਚਲੋ ਠੀਕ ਹੈ ਦੇਣ ਨੂੰ ਤੇ ਵਿਕਣ ਨੂੰ ਤਾਂ ਹਜੇ ਵੀ ਵਿਕਦੇ ਪਏ ਆ, ਕਾਫੀ ਲੋਕ ਐਕਸਟਰਾ ਪੈਸੇ ਦੇ ਕੇ ਹਾਲੇ ਵੀ ਕਾਰ ਲੈ ਰਹੇ ਨੇ। ਸੋ ਹੁਣ ਫੱਟੇ ਤੁਹਾਨੂੰ ਜ਼ਿਆਦਾ ਤਾਂ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜੇ ਘਰਾਂ ਦੀ ਕਹਿ ਲਓ ਵੀ ਪ੍ਰਾਈਸਿਸ ਹੈਗੀਆਂ ਵੀ ਜਿਨ੍ਹਾਂ ਨੇ ਸੈਲ ਕਰਨਾ ਉਹਨਾਂ ਵਾਸਤੇ ਤੇ ਇਸ ਵੇਲੇ ਕਹਿ ਲਓ ਵੀ ਨੰਬਰ 1 ਸੁਨਹਿਰੀ ਮੌਕਾ ਹੈਗਾ ਵੀ ਜੇ ਕਿਸੇ ਨੇ ਘਰ ਵੇਚ ਕੇ ਛੋਟਾ ਆਪਣਾ ਅਪਗ੍ਰੇਡ ਕਰਨਾ ਜਾਂ ਵੱਡਾ ਘਰ ਛੋੜ ਕੇ ਛੋਟਾ ਘਰ ਲੈਣਾ ਵੀ ਸਾਡੇ ਬੱਚੇ ਮੂਵ ਆਊਟ ਹੋ ਗਏ ਆ, ਹੁਣ ਸਾਨੂੰ ਵੱਡੇ ਵੱਡੇ ਘਰ ਦੀ ਲੋੜ ਨਹੀਂ ਹੈਗੀ, ਜਾਂ ਅਸੀਂ ਕੋਈ ਸਿੰਗਲ ਸਟੋਰੀ ਘਰ ਲੈਣਾ, ਪਹਿਲਾਂ ਡਬਲ ਸਟੋਰੀ ਸੀਗਾ, ਉਹਨਾਂ ਵਾਸਤੇ ਟਾਈਮ ਇਸ ਵੇਲੇ ਤਾਂ ਵਧੀਆ ਹੈਗਾ ਵੀ ਉਹ ਉਹਦੇ ਵਿੱਚੋਂ ਐਕੁਇਟੀ ਕੱਢ ਕੇ ਸੋਹਣੇ ਪੈਸੇ ਦੇ ਕੇ ਕੋਈ ਆਪਣੇ ਪਸੰਦ ਦਾ ਘਰ ਜਾਂ ਜਿੰਨਾ ਜਿਹੜਾ ਉਹਨਾਂ ਨੂੰ ਸੂਟ ਕਰ ਜਾਂਦਾ, ਜਿਹਨਾਂ ਵਾਸਤੇ ਕਹਿ ਲਓ ਵੀ ਉਹਨਾਂ ਨੂੰ ਭਾਉਂਦਾ, ਉਹਦੇ ਵਾਸਤੇ ਉਹ ਲੈ ਸਕਦੇ ਨੇ। ਸੋ ਇਸ ਵੇਲੇ ਸੈਲਰਸ ਦੀ ਮਾਰਕੀਟ ਹੱਲੇ ਵੀ ਹੈਗੀ ਹੈ, ਬਾਇਰਸ ਦੀ ਮਾਰਕੀਟ ਕਹਿ ਲਓ ਵੀ ਉਹਨਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਵੀ ਉਹਨਾਂ ਨੂੰ ਵੱਧ ਪੈਸੇ ਦੇ ਕੇ ਘਰ ਮਿਲਦਾ ਪਿਆ। ਬਟ ਜਿਹੜਾ ਰੀਜ਼ਨ ਹੈਗਾ ਤੁਹਾਨੂੰ ਫੱਟੇ ਥੋੜੇ ਬਹੁਤ ਐਕਸਟਰਾ ਤਾਂ ਨਜ਼ਰ ਆ ਰਹੇ ਨੇ ਕਿ ਜਿਹੜੇ ਘਰ ਸੇਲ ਤੇ ਲੱਗੇ ਉਹਦੀਆਂ ਪ੍ਰਾਈਸਿਸ ਅੱਜ ਦੇ ਟਾਈਮ ਦੇ ਵਿੱਚ ਉਹਦੀ ਸੇਲ ਦੇ ਮੁਤਾਬਿਕ ਜਿੰਨੀ ਹੋਣੀ ਚਾਹੀਦੀ ਉਨੀਆਂ ਨਹੀਂ ਹੈਗੀਆਂ, ਜ਼ਿਆਦਾ ਹੈਗੀਆਂ, ਇਸ ਕਾਰਨ ਉਹ ਥੋੜੀ ਦੇਰ ਮਾਰਕੀਟ ਵਿੱਚ ਜ਼ਿਆਦਾ ਟਿਕ ਰਹੇ ਨੇ। ਲਾਲਚੀ ਜੋ ਲੋਕ ਥੋੜਾ ਕਹਿ ਲਓ ਵੀ ਕਹਿੰਦੇ ਵੀ ਚਲੋ ਵੀ 10 20 50 ਹਜ਼ਾਰ ਜਿੰਨੇ ਵੱਧ ਮਿਲਦੇ ਆ ਜਿਹੜੇ ਉਹ ਲੈ ਲਓ ਤੇ ਚਲੋ ਠੀਕ ਆ, ਕਈਆਂ ਨੂੰ ਮਿਲ ਜਾਂਦਾ ਕਈਆਂ ਨੂੰ ਐਕਚੁਅਲੀ ਜਿਹੜੀ ਅਸਲੀ ਗੱਲ ਹੈਗੀ ਨਾ, ਇੱਕ ਜਿਹੜਾ ਅਕਸਰ ਸਾਨੂੰ ਸਵਾਲ ਪੁੱਛਿਆ ਜਾਂਦਾ ਉਹ ਹੀ ਪੁੱਛਿਆ ਜਾਂਦਾ ਵੀ ਅਸੀਂ ਕਰ ਲਈਏ ਕਿ ਨਾ ਲਈਏ। ਮੈਂ ਅਗਲੀ ਬੜੀ ਵਾਲੀ ਸ਼ੋਆਂ 'ਚ ਇਹ ਗੱਲ ਵੀ ਕਹੀ ਹੈਗੀ ਹੈ ਵੀ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਨਾ ਉਦੋਂ ਮੈਂ ਵੀ ਸੋਚਦਾ ਸੀ ਲੋਕਾਂ ਨੂੰ ਕਹਿ ਦਈਏ ਵੀ ਨਾ ਲਓ ਕਿਉਂਕਿ ਇਸ ਚੀਜ਼ ਦਾ ਕੋਈ ਪਤਾ ਨਹੀਂ ਵੀ ਸਭ ਕੁਝ ਬੰਦ ਨਾ ਹੋ ਜਾਏ, ਪਰ ਬੰਦ ਕਾਫੀ ਚੀਜ਼ਾਂ ਹੋ ਵੀ ਗਈਆਂ ਸੀਗੀਆਂ। ਲੇਕਿਨ ਮੇਰੇ ਮਨ 'ਚ ਇੱਕ ਗੱਲ ਸੀਗੀ ਵੀ ਜਦੋਂ ਉਹ ਇਹ ਕੋਵਿਡ ਸ਼ੁਰੂ ਹੋਈ ਨਾਲ ਹੀ ਵਿਆਜ ਉਹਨੇ ਬੜੇ ਸੁੱਟੇ ਬਹੁਤ ਥੱਲੇ ਆ ਗਿਆ ਸੀ, ਤੇ ਫਿਰ ਮੈਂ ਕਿਹਾ ਯਾਰ ਜੇ ਤੁਸੀਂ ਵਿਆਜ ਇਹਨੇ ਘੱਟ ਲੋਨ ਦੇ ਰਹੇ ਤਾਂ ਲੋਨ ਲੈਣਾ ਚਾਹੀਦਾ। ਹੁਣ ਜਿਨ੍ਹਾਂ ਨੂੰ ਵੀ ਇਹ ਰਿਕਮੈਂਡੇਸ਼ਨ ਜਿਹਨਾਂ ਨੇ ਸਾਡੀ ਗੱਲ ਸੁਣੀ ਸਮਝੀ ਉਦੋਂ, ਕਿਉਂਕਿ ਸਾਡਾ ਇਹ ਫੀਲ ਹੈਗਾ ਸੀ ਇਸ ਮਾਮਲੇ 'ਚ ਸਾਡਾ ਰੋਜ਼ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੋ ਕੰਮ ਹੈਗਾ, ਹਾਊਸ ਲੋਨਸ ਤੇ ਰੀਅਲ ਅਸਟੇਟ। ਤੇ ਉਦੋਂ ਮੈਂ ਸਭ ਨੂੰ ਇਹ ਰਿਕਮੈਂਡ ਕਰਦਾ ਭਾਈ ਜੇ ਤੇ ਘਰ ਤੁਸੀਂ ਆਪਣੇ ਰਹਿਣ ਵਾਸਤੇ ਚਾਹੀਦੇ ਕਿਰਾਏ ਦੀ ਜਗ੍ਹਾ ਘਰ ਲੈ ਲਓ ਕਿਉਂਕਿ ਵਿਆਜ ਬੜੇ ਘੱਟ ਆ, ਤੁਹਾਡਾ ਕਿਰਾਇਆ ਜ਼ਿਆਦਾ ਹੋਣਾ, ਤੁਹਾਡੀ ਘਰ ਦੀ ਪੇਮੈਂਟ ਸ਼ਾਇਦ ਹੋ ਸਕਦਾ ਵੀ ਘੱਟ ਬਣ ਜਾਵੇ। ਔਰ ਉਹੀਓ ਲੋਕ ਜਦੋਂ ਹੁਣ ਸਾਨੂੰ ਮਿਲਦੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਨਾਲ ਦੋ ਚਾਰ ਗੱਲਾਂ ਕਹਿੰਦੇ ਭਾਜੀ ਬਹੁਤ ਬਹੁਤ ਧੰਨਵਾਦ, ਘਰ ਦੇ ਵਿੱਚ 50-60 ਹਜ਼ਾਰ ਦੀ ਐਕੁਇਟੀ ਬਣ ਗਈ ਹੈ, ਲੱਖ ਤੁਹਾਡੇ ਘਰ ਦੀ ਵੈਲਿਊ ਵੱਧ ਗਈ ਹੈ, ਉਹ ਇਸ ਵੇਲੇ ਖੁਸ਼ ਹੈਗੇ ਨੇ। ਸੋ ਮੈਂ ਵੀ ਆਪਣੇ ਸਾਰੇ ਭਾਈਚਾਰੇ ਨੂੰ ਭੈਣਾਂ ਭਰਾਵਾਂ ਨੂੰ ਇਹੋ ਬੇਨਤੀ ਕਰਨਾ
ਕਿ ਜੇ ਤੇ ਤੁਸੀਂ ਘਰ ਰੀਫਾਈਨੈਂਸ ਕਰਾਉਣਾ ਤਾਂ ਵੀ ਤੁਸੀਂ ਰੀਫਾਈਨੈਂਸ ਕਰਾ ਲਓ, ਆਪਣੀ ਟਰਮ ਘਟਾ ਲਓ। ਜੇ ਤੁਸੀਂ ਘਰ ਲੈਣਾ ਫਰਸਟ ਹੋਮ ਜਾਂ ਸੈਕੰਡ ਹੋਮ ਉਹ ਵੀ ਲੈ ਲਓ। ਇਸ ਵੇਲੇ ਜਿਹੜੀ ਹਾਊਸਿੰਗ ਮਾਰਕੀਟ ਨੂੰ ਜਿਹੜੇ ਤੁਹਾਨੂੰ ਵਿਆਜ ਮਿਲੇ ਨਾ, ਇਹ ਕਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ, ਹੋਰ ਸਾਲਾਂ ਦੇ ਵਿੱਚ ਜਦੋਂ ਇਹ ਬਦਲ ਜਾਣਗੇ ਨਾ, ਉਦੋਂ ਇਸ ਟਾਈਮ ਦੇ ਲੋਕਾਂ ਨੇ ਐਗਜ਼ਾਮਪਲ ਦੇਣੀ ਕਰਨੀ ਸੀ, ਉਸ ਟਾਈਮ ਦੇ ਅਸੀਂ ਆਹ ਘੱਟ ਰਿਹਾ ਤੇ ਅਸੀਂ ਕਰਾ ਲਿਆ ਸੀ ਤੇ ਆਰਾਮ ਨਾਲ ਬੈਠੇ ਹਾਂ। ਸੋ ਡੈਫੀਨਿਟਲੀ ਇਸ ਬਾਰੇ ਜੇ ਕਿਸੇ ਨੇ ਹੋਰ ਸਲਾਹ ਕਰਨੀ ਹੈ ਡੀਟੇਲ ਦੇ ਵਿੱਚ, ਸਾਨੂੰ ਜ਼ਰੂਰ ਕਾਲ ਕਰਨਾ ਜੀ। ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਮੋਹਨ ਚੀਮਾ ਜੀ, ਬਾਇਰ ਫਟੀਗ। ਕੀ ਆਪਾਂ ਨੂੰ ਕੈਲੀਫੋਰਨੀਆ ਦੀ ਹਾਊਸਿੰਗ ਮਾਰਕੀਟ 'ਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ? ਲੋਕ ਅੱਕ ਤਾਂ ਨਹੀਂ ਗਏ ਭਾਈ ਅਸੀਂ ਕਰੀ ਜਾਂਦੇ ਆ, ਘਰ ਮਿਲਦਾ ਨਹੀਂ? ਹਾਂਜੀ, ਇਹ ਇਸ ਮਾਮਲੇ ਦੇ ਵਿੱਚ ਇੱਕ ਰੀਅਲ ਸਟੇਟ ਅੱਛੀ ਏਜੰਸੀ ਨਾਲ ਕੰਮ ਕਰਨਾ ਔਰ ਅੱਛੇ ਏਜੰਟ ਨਾਲ ਕੰਮ ਕਰਨਾ ਬੜਾ ਜ਼ਰੂਰੀ ਕੰਮ ਹੈਗਾ ਜੀ। ਫਟੀਗ ਤਾਂ ਆ ਜਾਂਦੀ ਹੈ, ਡਿਸਅਪੁਆਇੰਟਮੈਂਟਸ ਹੋ ਜਾਂਦੀ ਹੈ, ਉਹ ਤਾਂ ਆ ਜਾਂਦੀ ਹੈ। ਹੁਣ ਜੇ ਕੋਈ ਬੰਦਾ 6 ਮਹੀਨੇ ਪਹਿਲਾਂ ਕਰ ਦੇਣਾ, ਸਾਡੇ ਨਾ ਇੱਕ ਪੰਜਾਬੀ ਭਾਈ ਸਾਡੇ ਕਲਚਰ ਦੇ ਵਿੱਚ ਨੈਗੋਸ਼ੀਏਸ਼ਨ ਦਾ ਬੜੀ ਗੱਲਬਾਤ ਹੁੰਦੀ ਹੈ। ਛੋਟੇ ਹੁੰਦੇ ਜਦੋਂ ਮੈਂ ਜਾਣਾ ਕਿਤੇ ਮਾਮ ਨੇ ਕਹਿਣਾ ਵੀ ਆਹ ਪਿਆਜ਼ ਲੈ ਕੇ ਆ, ਤੇ ਇਸ ਤੋਂ ਵੱਧ ਪੈਸੇ ਨਾ ਦੇ, ਉਨੇ ਹੀ ਪੈਸੇ ਜੇਬ ਚ ਪਾ ਦੇਣੇ ਜਿੰਨੇ ਪੈਸੇ ਦਾ ਪਿਆਜ਼ ਲੈ ਕੇ ਘਰ ਆਊਗਾ, ਨਹੀਂ ਖਾਣਾ ਬੜੀ। ਤੇ ਉਹ ਬਚਪਨ ਤੋਂ ਹੀ ਕਹਿੰਦੇ ਵੀ ਸਾਡੇ ਨਾ ਰਗਾਂ ਦੇ ਵਿੱਚ ਬੱਚਾ ਵੀ ਨੈਗੋਸ਼ੀਏਟ ਕਰਨਾ। ਹੁਣ ਜੇ ਸਾਡਾ ਕੋਈ ਪੰਜਾਬੀ ਭੈਣ ਭਰਾ ਆਫਰ ਭਰਦਾ, ਉਹ 5 ਲੱਖ ਦਾ ਕਰ ਜਾਂਦਾ, ਭਾਈ 4.5 ਲੱਖ ਭਰ ਦੋ, ਮੈਂ ਆਪ ਹੀ ਕਹਿੰਦਾ ਭਾਈ ਰਹਿਣ, ਤੁਸੀਂ ਫਰਸਟ੍ਰੇਟ ਹੋ ਜਾਓਗੇ, ਤੁਸੀਂ ਅੱਕ ਜਾਓਗੇ, ਥੱਕ ਜਾਓਗੇ। ਹੁਣ ਉਹ ਇਹੋ ਗੱਲਾਂ ਹੁੰਦੀਆਂ, ਆਫਰਾਂ ਭਰ ਲੋਗੇ, ਫਿਰ ਐਂਡ 'ਚ ਜਦੋਂ 6 ਮਹੀਨੇ ਹੋ ਜਾਂਦੇ ਫਿਰ ਭਾਈ ਤੁਸੀਂ ਜਿਨ੍ਹਾਂ ਤੇ ਕੋਈ ਹੋਣੇ ਭਰਾਂਗੇ। ਠੀਕ ਹੈ। ਸੋ ਇਹਦੇ ਵਿੱਚ ਇੱਕ ਏਜੰਟ ਨੇ ਤੁਹਾਨੂੰ ਨਾ ਮਾਰਕੀਟ ਦੇ ਹਿਸਾਬ ਨਾਲ ਗਾਈਡ ਕਰਨਾ, ਘਰ ਦੇ ਹਿਸਾਬ। ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਦੇ ਫਾਲਤੂ ਪੈਸੇ ਖਰਚਾਵਾਂਗੇ ਜਾਂ ਖਰਾਬ ਨਹੀਂ ਕਰਨ ਦੀ ਗੱਲ ਹੈਗੀ, ਪਰ ਮਾਰਕੀਟ ਦੇ ਹਿਸਾਬ ਨਾਲ ਚੱਲਣਾ ਪੈਂਦਾ। ਹੁਣ ਜੇ ਤੁਹਾਨੂੰ ਘਰ ਵਾਕਈ ਪਸੰਦ ਹੈਗਾ ਪਰ ਇਹੋ ਘਰ ਚਾਹੀਦਾ, ਤੇ ਫਿਰ ਹਿਸਾਬ ਨਾਲ ਆਫਰ ਕਰੋ ਤਾਂ ਕਿ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਬਣ ਸਕੇ। ਦੂਸਰੀ ਗੱਲ, ਤੁਹਾਡੀ ਆਫਰ ਜਿਹੜੇ ਅੱਜ ਕੱਲ ਦੇ ਟਾਈਮ ਦੇ ਵਿੱਚ ਦੂਜੇ ਏਜੰਸੀ ਸਾਨੂੰ ਐਕਸੈਪਟ ਉਹਨਾਂ ਨੇ ਕਰਨੀ ਹੈ ਵੀ ਜਿਹੜੀਆਂ ਰੈਪੂਟੇਬਲ ਕੰਪਨੀਆਂ ਹੈਗੀਆਂ, ਵੀ ਜਿਨ੍ਹਾਂ ਨੇ ਪਹਿਲਾਂ ਲੋਨ ਕੀਤੇ ਆ ਜਾਂ ਜਿਨ੍ਹਾਂ ਨੇ ਪਹਿਲਾਂ ਘਰ ਦਿਖਾਏ ਆ, ਖਰੀਦੇ ਆ, ਵੇਚੇ ਆ। ਸੋ ਜ਼ੈਂਡਰ ਮੌਰਗੇਜ ਤੇ ਜ਼ੈਂਡਰ ਰੀਅਲ ਸਟੇਟ ਦਾ ਮਾਰਕੀਟ ਦੇ ਵਿੱਚ ਨਾਮ ਇਸ ਹਿਸਾਬ ਨਾਲ ਹੈਗਾ ਵੀ ਜਦੋਂ ਅਸੀਂ ਵੀ ਆਫਰ ਪਾਉਂਦੇ ਹਾਂ ਤੇ ਇੱਕ ਵਾਰੀ ਏਜੰਟ 2 ਵਾਰੀ ਇਹ ਸੋਚਦਾ ਵੀ ਇਹਨਾਂ ਦੀ ਆਫਰ ਲੈ ਲਈਏ, ਕਿਉਂਕਿ ਇਹਨਾਂ ਦਾ ਆਲਰੇਡੀ ਚਲੋ ਵੀ ਅੱਛਾ ਕੰਮ ਹੈਗਾ, ਅੱਛਾ ਇਹਨਾਂ ਦੇ ਚਲੋ ਵੀ ਕੰਮ ਜਿਹੜਾ ਚੱਲਦਾ ਹੈਗਾ, ਲੋਕਾਂ ਦੀ ਹੈਲਪ ਕਰਦੇ ਹੈਗੇ ਨੇ। ਸੋ ਵੈਰੀ ਇੰਪੋਰਟੈਂਟ, ਆਪਣਾ ਕੋਈ ਵੀ ਰੀਅਲ ਸਟੇਟ ਏਜੰਟ ਤੁਸੀਂ ਗੱਲ ਕਰਦੇ ਹੋ, ਕਿਹੜੇ ਵੀ ਸ਼ਹਿਰ 'ਚ ਹੈਗੇ ਹੋ, ਮੇਕ ਸ਼ੋਰ ਕਰੋ ਕਿ ਉਹ ਤੁਹਾਡੇ ਨਾਲ ਗੱਲਬਾਤ ਖੁੱਲ ਕੇ ਕਰਦਾ, ਤੁਹਾਡੇ ਫੋਨ ਕਾਲ ਨੂੰ ਆਨਸਰ ਕਰਦਾ, ਵੀ ਤੁਹਾਡੇ ਤੋਂ ਕੋਈ ਗੁੱਸਾ ਤਾਂ ਨਹੀਂ ਹੈਗਾ। ਮਤਲਬ ਸਾਰੀ ਗੱਲਬਾਤ ਸਮਝ ਲਓ, ਕਿਉਂਕਿ ਉਹਨੇ ਤੁਹਾਨੂੰ ਰਿਪਰੈਜ਼ੈਂਟ ਕਰਨਾ। ਉਹ ਤੇ ਤੁਸੀਂ ਉੱਤੇ ਵਿਸ਼ਵਾਸ ਵੀ ਕਰਦੇ ਹੋ, ਉਹਦਾ ਫਰਜ਼ ਵੀ ਬਣਦਾ ਵੀ ਤੁਹਾਡੀ ਮੈਕਸਿਮਮ ਬੈਸਟ ਹੈਲਪ ਤੇ ਬੈਸਟ ਡੀਲ ਤੁਹਾਨੂੰ ਉਹ ਦਿਵਾਉਣ ਦੀ ਕੋਸ਼ਿਸ਼ ਕਰੇ। ਜੀ ਬਿਲਕੁਲ। ਸੋ ਸਲਾਹ ਲੈਣ ਦੇ ਲਈ, ਗੱਲਬਾਤ ਕਰਨ ਦੇ ਲਈ, ਇਹ ਸਾਰੇ ਜਿਹੜੇ ਭੰਬਲ ਭੂਸੇ ਤੋਂ ਬਚਣ ਦੇ ਲਈ, ਆਪਣਾ ਪ੍ਰੋਸੈਸ ਸੌਖਾ ਕਰਨ ਦੇ ਲਈ ਮੋਹਨ ਚੀਮਾ ਹੁਣਾਂ ਨੂੰ ਜਿਹੜਾ ਜੀ ਤੁਸੀਂ ਕੰਟੈਕਟ ਕਰੋ 559 905 2575 5599052575। ਇੱਕ ਰਾਈਟ ਨਾਓ ਮੋਹਨ ਚੀਮਾ ਜੀ ਖਬਰ ਜਿਹੜੀ ਸੁਣਨ ਨੂੰ ਮਿਲ ਰਹੀ ਹੈਗੀ ਹੈ, ਹੁਣ ਇਹ ਨਹੀਂ ਪਤਾ ਵੀ ਇਸ ਦਾ ਇੰਟਰਸਟ ਰੇਟਸ ਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਉਹ ਹੋ ਸਕਦਾ ਆ। ਜਿਹੜੇ ਰਾਈਟ ਨਾਓ ਫੈਡਰਲ ਰਿਜ਼ਰਵ ਦੇ ਚੇਅਰਮੈਨ ਹੈਗੇ ਨੇ ਜਰੋਮ ਪਾਵਲ, ਉਹਨਾਂ ਨੂੰ ਮੁੜ ਦੁਬਾਰਾ ਮੰਗ ਕਰ ਰਹੇ ਆ ਵੀ ਉਸੇ ਨੂੰ ਹੀ ਜਿਹੜਾ ਆ ਫੈਡਰਲ ਰਿਜ਼ਰਵ ਦਾ ਫਿਰ ਚੇਅਰਮੈਨ ਜਿਹੜਾ ਉਹ ਲਾ ਦਿੱਤਾ ਜਾਵੇ। ਕੀ ਅਜਿਹਾ ਕਰਨ ਦੇ ਨਾਲ ਕੋਈ ਫੈਡਰਲ ਰਿਜ਼ਰਵ ਦੇ ਜਿਹੜੀ ਕਾਰਜਕਾਰੀ ਹੈਗੀ ਆ, ਕਿੱਦਾਂ ਚੱਲ ਰਿਹਾ ਸੀ ਪਹਿਲਾਂ, ਕਿੱਦਾਂ ਹੋਊਗਾ, ਉਸ ਦੇ ਉੱਤੇ ਅਸਰ ਹੋਊਗਾ? ਇੰਟਰਸਟ ਮਾਰਕੀਟਸ ਦੇ ਉੱਤੇ ਜਿਹੜਾ ਇਸ ਦਾ ਕੋਈ ਅਸਰ ਰਹਿੰਦਾ ਅਜਿਹੀਆਂ ਚੀਜ਼ਾਂ ਦਾ? ਹਾਂਜੀ, ਦੇਖੋ ਇੱਕ ਟਾਈਮ ਸੀਗਾ ਜਦੋਂ ਮਾਰਕੀਟ ਜਦੋਂ ਡਾਵਾਂਡੋਲ ਹੋ ਜਾਏ ਨਾ ਕਾਫੀ ਮਾਰਗੇਜ ਰੀਅਲ ਸਟੇਟ ਦੀ, ਉਹਦੇ ਵਿੱਚ ਬੜਾ ਫਰਕ ਪੈਂਦਾ। ਪਰ ਹੁਣ ਕੋਈ ਵੀ ਕਹ ਲਓ ਵੀ ਜਿਹੜਾ ਕੰਜ਼ਿਊਮਰ ਬੈਕ ਜਿਹੜਾ ਕਰਦੇ ਆ ਨਾ ਇਸ ਚੀਜ਼ ਨੂੰ, ਉਹਨਾਂ ਨੂੰ ਇਹਦੇ ਉਹ ਇਸ ਵੇਲੇ ਖੁਸ਼ੀ ਹੈਗੇ ਨੇ, ਕਿਉਂਕਿ ਜਿਹੜੇ ਵਿਆਜ ਹੈਗੇ ਨੇ ਓਵਰਆਲ ਉਹ ਇਸ ਵੇਲੇ ਠੀਕ ਹੀ ਚੱਲ ਰਹੇ ਨੇ। ਬਾਕੀ ਜਿਹੜੀ ਪੋਲੀਟੀਕਲ ਗੇਮ ਹੈਗੀ ਹੈ ਵੀ ਜੀ ਇਹਦੇ ਚੱਲਦੀ ਰਹਿੰਦੀ ਹੈ, ਲਾ ਲੈਂਦੇ ਕੋਈ ਹੋਰ ਪਾ ਲੈਂਦੇ ਵਿੱਚ। ਪਰ ਅੱਜ ਦਾ ਜਿਹੜਾ ਟਾਈਮ ਹੈਗਾ ਨਾ, ਜਿਹੜੀ ਇਹ ਬਾਟਮ ਲਾਈਨ ਇਹ ਹੈਗੀ ਹੈ ਵੀ ਇਸ ਵੇਲੇ ਜਿਹੜੇ ਵਿਆਜ ਹੈਗੇ ਆ ਇਹਦੇ ਵਿੱਚ ਜਿਹੜੇ ਕੰਜ਼ਿਊਮਰ ਹੈਗੇ ਆ ਉਹ ਬਹੁਤ ਖੁਸ਼ ਹੈਗੇ ਨੇ। ਬੈਂਕ ਵਾਲਿਆਂ ਨੇ ਖੁਸ਼ ਨਹੀਂ ਹੈਗੇ, ਕਿਉਂਕਿ ਬੈਂਕ ਵਾਲਿਆਂ ਨੂੰ ਕਹਿ ਲਓ ਵੀ ਇੰਨਾ ਅੱਜ ਕੱਲ੍ਹ ਇਹ ਨਹੀਂ ਮੈਂ ਕਹਿੰਦਾ ਵੀ ਇਹਨਾਂ ਨੂੰ ਬੱਚਤ ਨਹੀਂ ਹੋ ਰਹੀ ਜਾਂ ਉਹ ਅਨਹੈਲਥੀ ਹੈਗੇ ਉਹਨਾਂ ਦੇ ਸਟੇਟਸ। ਬੈਂਕਸ ਆਰ ਡੂਇੰਗ ਵੈਲ, ਸੋ ਆਰ ਦਾ ਕੰਜ਼ਿਊਮਰਸ। ਹਾਂ, ਇਹ ਜਿਹੜੀ ਹੈਗੀ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੋ ਸਕਦਾ ਵੀ ਇਹ ਬੰਦਾ ਬਦਲ ਦੇਣ, ਕੋਈ ਐਸਾ ਬੰਦਾ ਲੈ ਆਉਣ ਜਿਹਦੇ ਕੰਨ ਇਹਨਾਂ ਨੇ ਇਹਨਾਂ ਦੀ ਇਹ ਸੋਚ ਹੈ ਵੀ ਕਿਤੇ ਕਿ ਆਪਾਂ ਵਿਆਜ ਜਿਹੜੇ ਹੈਗੇ ਉਹ ਵਧਾ ਦਈਏ ਤਾਂ ਕਿ ਕਹਿ ਲਓ ਵੀ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਏ। ਪੋਲੀਟੀਕਲ ਗੇਮ ਚੱਲਦੀ ਰਹਿਣੀ ਹੈ, ਪਰ ਮੇਰੇ ਹਿਸਾਬ ਨਾਲ ਜਦ ਤੱਕ ਇਹ ਕੋਵਿਡ ਹੈਗਾ ਇਹਨੇ ਜਿਹੜਾ ਹੈਗਾ ਮਾਰਕੀਟ ਨੂੰ ਜਿਹੜਾ ਰੇਟਸ ਹੈਗੇ ਆ ਤੇ ਹਾਊਸਿੰਗ ਮਾਰਕੀਟ ਨੂੰ ਜਿਹੜਾ ਹੈਗਾ ਇਸ ਸੇਮ ਟੀ ਲੈਵਲ ਤੇ ਰੱਖਣਾ। ਜਦੋਂ ਇਹਦਾ ਕੋਈ ਥੋੜਾ ਬਹੁਤਾ ਕਹਿ ਲਓ ਵੀ ਗੱਲ ਇਹ ਜਦੋਂ ਪੁਰਾਣੀ ਹੋ ਜੂਗੀ ਜਾਂ ਜਿਵੇਂ ਪਹਿਲਾਂ ਵੀ ਬਿਮਾਰੀਆਂ ਤਾਂ ਦੇਖੋ ਸਦੀਆਂ ਤੋਂ ਆਉਂਦੀਆਂ ਰਹੀਆਂ ਤੇ ਆਉਂਦੀਆਂ ਰਹਿਣੀਆਂ, ਇਹ ਕਿਤੇ ਇਹ ਨਹੀਂ ਹੈਗਾ ਵੀ ਇਹ ਆਈ ਹੈ ਇਸ ਤੋਂ ਬਾਅਦ ਕੋਈ ਹੋਰ ਨਹੀਂ ਆਉਣੀ। ਇਹ ਚੀਜ਼ਾਂ ਤੇ ਕਹਿ ਲਓ ਵੀ ਸਾਨੂੰ ਯੂਜ਼ ਟੂ ਹੋਣਾ ਪੈਂਦਾ, ਵੀ ਆਪਣੀ ਕੇਅਰ ਆਪ ਕਰਨੀ ਪੈਂਦੀ ਹੈ। ਸੋ ਬੇਸਿਕਲੀ ਕਿਉਂਕਿ ਇਸ ਵੇਲੇ ਜਿਹੜੀ ਸਥਿਤੀ ਤੋਂ ਨਿਕਲ ਰਹੇ ਆ ਇਹ ਬੜੀ ਕਹਿ ਲਓ ਵੀ ਖਤਰਨਾਕ ਜੀ ਕਹਿ ਲਓ ਵੀ ਸਿਚੁਏਸ਼ਨ ਹੈਗੀ ਹੈ। ਕੋਵਿਡ ਨੇ ਥੋੜਾ ਜ਼ਿਆਦਾ ਤੰਗ ਕਰਤਾ, ਵੀ ਮਤਲਬ ਕਿ ਇਹਦਾ
ਮਤਲਬ ਕਿ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕੋਈ 100% ਟਾਈਪ ਸੋਲੂਸ਼ਨ ਹਜੇ ਨਹੀਂ ਹੈਗਾ ਆਲਰੇਡੀ। ਇਹਦੇ ਕਾਰਨ ਜਿਹੜੇ ਰੇਟਸ ਹੈਗੇ ਆ ਉਹ ਇਦਾਂ ਥੱਲੇ ਜਾਣੇ ਆ। ਫੈਡਰਲ ਰਿਜ਼ਰਵ ਆਊਗਾ, ਚੇਂਜ ਹੋਊਗਾ, ਥੋੜਾ ਬਹੁਤ ਜਿਹੜੀ ਮਾਰਕੀਟ ਹੈਗੀ ਉਹਨੇ ਐਡਜਸਟ ਕਰਨਾ, ਪਰ ਮੇਰੇ ਹਿਸਾਬ ਨਾਲ ਜਿਹੜੇ ਇੰਟਰਸਟ ਰੇਟਸ ਹੈਗੇ ਨੇ ਉਹ ਠੀਕ ਰਹਿਣੇ ਨੇ। ਸੋ ਕਿਸੇ ਨੇ ਵੀ ਜੇ ਘਰ ਰੀਫਾਈਨੈਂਸ ਨਹੀਂ ਕਰਾਇਆ ਜਾਂ ਕੋਈ ਘਰ ਲੈਣ ਦੀ ਸੋਚ ਰਹੇ ਨੇ, ਪਲੀਜ਼ ਸਾਨੂੰ ਕੰਟੈਕਟ ਕਰੋ, ਆਪਣੀ ਗੱਲਬਾਤ ਸਾਨੂੰ ਸਮਝਾਓ ਤਾਂ ਕਿ ਸਾਨੂੰ ਆਪਣੇ ਹਿਸਾਬ ਨਾਲ ਅਸੀਂ ਗਾਈਡ ਕਰ ਲਈਏ। ਬਟ ਇਟ ਇਜ਼ ਅ ਗੁੱਡ ਟਾਈਮ ਬੋਥ ਫॉर ਰੀਫਾਈਨੈਂਸਿੰਗ ਤੇ ਜੇ ਕਿਸੇ ਨੇ ਘਰ ਲੈਣਾ ਇਸ ਚੀਜ਼ ਦਾ ਕਹ ਲਓ ਵੀ ਜੇ ਤੁਸੀਂ ਫਾਇਦਾ ਚੱਕਣਾ ਚਾਹੁੰਦੇ ਹੋ, ਆਪਣੇ ਪੈਸੇ ਬਚਾਉਣਾ ਚਾਹੁੰਦੇ ਹੋ, ਤੇ ਇਹ ਟਾਈਮ ਇਸ ਵੇਲੇ ਬਹੁਤ ਵਧੀਆ ਹੈਗਾ ਜੀ ਉਸ ਮਾਮਲੇ 'ਚ। ਜੀ ਤੇ ਬਹੁਤ ਬਹੁਤ ਸ਼ੁਕਰੀਆ ਮੋਹਨ ਚੀਮਾ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸੋ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ 559 905 2575। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ, ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਤੇ ਜਾਣ ਤੋਂ ਪਹਿਲਾਂ ਮਾਫੀ ਚਾਹੁੰਦੇ ਇਸ ਚੀਜ਼ ਦੀ ਜਿਹੜੀ ਅੱਜ ਮੈਂ ਜਿਹੜੇ ਦਿਮਾਗ ਦੇ ਵਿੱਚੋਂ ਵਿਸਰ ਗਿਆ ਸੀਗਾ। 9/11 ਦੇ ਹਮਲੇ ਤੋਂ ਬਾਅਦ ਦੇ ਵਿੱਚ ਪਹਿਲੇ ਸਿੱਖ ਨੂੰ ਕਤਲ ਜਿਹੜਾ ਉਹ ਕੀਤਾ ਗਿਆ ਸੀ, ਬਲਬੀਰ ਸੋਢੀ ਜਿਹੜੇ ਸੀਗੇ ਮੈਸਾ ਐਰੀਜ਼ੋਨਾ ਦੇ ਵਿੱਚ। ਅੱਜ ਦਾ ਜਿਹੜਾ ਉਹ ਦਿਨ ਸੀਗਾ, 4 ਦਿਨਾਂ ਬਾਅਦ ਉਸ ਹਮਲੇ ਤੋਂ ਬਾਅਦ ਦੇ ਵਿੱਚ ਜਿਹੜੇ ਬਲਬੀਰ ਸੋਢੀ ਆ ਉਹਨਾਂ ਨੂੰ ਜਿਹੜਾ ਉਹ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀ। ਇਹ 9/11 ਤੋਂ ਬਾਅਦ ਦੇ ਵਿੱਚ ਪਹਿਲੇ ਹੇਟ ਕ੍ਰਾਈਮ ਦੇ ਵਜੋਂ ਜਿਹੜਾ ਇੱਕ ਹਿਸਾਬ ਦੇ ਨਾਲ ਜਾਣਿਆ ਜਾਂਦਾ, ਖਾਸ ਕਰਕੇ ਆਪਣੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ। ਗੈਸ ਸਟੇਸ਼ਨ ਦੇ ਬਾਹਰ ਜਿਹੜੇ ਉਹ ਕੰਮ ਕਰ ਰਹੇ ਸੀ ਤੇ ਉੱਥੇ ਉਸ ਬੰਦੇ ਨੇ ਗੋਲੀ ਮਾਰ ਕੇ ਇਹਨਾਂ ਦੀ ਹੱਤਿਆ ਕਰ ਦਿੱਤੀ। ਆਖਿਆ ਜੀ ਮੈਂ ਸਾਰੇ ਜਿਹੜੇ ਸਿਰ ਦੇ ਉੱਤੇ ਇੱਦਾਂ ਬੰਨ੍ਹਦੇ ਆ, ਉਹਨੇ ਉਹ ਵਰਡ ਜਿਹੜਾ ਉਦੋਂ ਯੂਜ਼ ਕੀਤਾ ਸੀ ਆਈ ਥਿੰਕ ਟਾਵਲ ਹੈਡ, ਵੀ ਉਹਨਾਂ ਨੂੰ ਜਿਹੜਾ ਮੈਂ ਮਾਰਨਾ ਚਾਹੁੰਦਾ ਹਾਂ, ਵੀ ਇਹਨਾਂ ਨੇ 9/11 ਦੇ ਵਿੱਚ ਇਹ ਕੀਤਾ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਆਈਡੈਂਟੀਟੀ ਕ੍ਰਾਈਸਿਸ ਜਿਹੜਾ ਸਿੱਖਾਂ ਦੇ ਲਈ ਬਹੁਤ ਇੱਕ ਵੱਡਾ ਜਿਹੜਾ ਇਸ਼ੂ ਉੱਭਰ ਕੇ ਜਿਹੜਾ ਉਹ ਸਾਹਮਣੇ ਆਇਆ ਸੀ। ਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਸੀਂ ਉਸ ਪਰਿਵਾਰ ਦੇ ਨਾਲ ਉਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ ਤੇ ਉਹਨਾਂ ਨੂੰ ਜਿਹੜਾ ਆ ਸ਼ਰਧਾਂਜਲੀ ਭੇਟ ਕਰਦੇ ਹਾਂ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਤੇ ਹੁਣ ਅੱਜ ਦੇ ਪ੍ਰੋਗਰਾਮ ਨੂੰ ਮੈਂ ਇੱਥੇ ਹੀ ਜਿਹੜਾ ਉਹ ਸਮਾਪਤ ਕਰਦਾ। ਮਿਲ ਦਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।